ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਸਤੇ ਆ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 16 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮੈਡੀਕੇਅਰ ਦੇ ਲਈ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਜੇਕਰ ਚੱਲ ਰਿਹਾ ਮੈਡੀਕਲ ਉਸ ਦੇ ਵਿੱਚ ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਲੈਣੀ ਹੈ, ਤਬਦੀਲੀ ਕਰਵਾਉਣੀ ਹੈ ਤਾਂ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਤੁਹਾਡੀ ਮਦਦ ਕਰ ਸਕਦੇ ਨੇ 4082722500। ਜੇ ਕਰਵਾਉਣਾ ਹੈ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਕੀਆਣਾ 415 909 0503। ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਨੀਵਰਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਲੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਲੀਵਾਲ, ਮੇਜਰ ਸਿੱਧੂ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਤੋਂ ਪਹਿਲਾਂ ਅੱਜ ਡਾਕਟਰ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਦਾ ਜਨਮ ਦਿਨ ਆ ਤੇ ਸਾਰੇ ਮੋਸਟਲੀ ਜੋ ਗਵਰਨਮੈਂਟ ਆਫਿਸਿਸ ਆ ਉਹ ਅੱਜ ਛੁੱਟੀ ਆ। ਸਕੂਲਾਂ ਦੇ ਵਿੱਚ ਵੀ ਛੁੱਟੀਆਂ ਹੈਗੀਆਂ। ਅੱਜ ਗੂਗਲ ਡੂਡਲ ਦੇ ਉੱਤੇ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਦੀ ਜਿਹੜੀ ਪਿਕਚਰਸ ਆ ਉਹ ਪਾਈਆਂ ਗਈਆਂ। ਡਾਕਟਰ ਕਿੰਗ ਉਹਨਾਂ ਦਾ ਜਨਮ 15 ਜਨਵਰੀ 1929 ਨੂੰ ਅਟਲਾਂਟਾ ਜਾਰਜੀਆ 'ਚ ਹੋਇਆ। ਬੜੀ ਕਹਿੰਦੇ ਵੀ ਯੰਗ ਉਮਰ ਤੋਂ ਉਹ ਆਪਣੇ ਫਾਦਰ ਤੋਂ ਇਨਫਲੂਐਂਸ ਸੀ, ਜੋ ਕਿ ਇੱਕ ਪੈਸਟਰ ਸੀਗੇ ਤੇ ਕਮਿਊਨਿਟੀ ਆਰਗੇਨਾਈਜ਼ਰ ਸੀਗੇ। ਉਸ ਤੋਂ ਬਾਅਦ ਉਹਨਾਂ ਨੇ ਪ੍ਰੋਟੈਸਟ ਵੀ ਬਹੁਤ ਕੀਤੇ, ਡੈਮੋਨਸਟ੍ਰੇਸ਼ਨਸ। 1963 ਦੇ ਵਿੱਚ 2 ਲੱਖ ਤੋਂ ਵੱਧ ਜਿਹੜੇ ਡੈਮੋਨਸਟ੍ਰੇਟਰਸ ਆ ਉਹ ਲਿੰਕਨ ਮੈਮੋਰੀਅਲ ਵਾਸ਼ਿੰਗਟਨ DC ਦੇ ਵਿੱਚ ਪਹੁੰਚੇ। ਉਸ ਟਾਈਮ ਦੇ ਉੱਤੇ ਉਹਨਾਂ ਨੇ ਇੱਕ ਬਹੁਤ ਵੱਡਾ ਆਪਣਾ ਭਾਸ਼ਣ ਦਿੱਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਆਈ ਹੈਵ ਅ ਡ੍ਰੀਮ ਸਪੀਚ। ਸੋ ਬਹੁਤ ਪੋਪੂਲਰ ਹੋਇਆ। ਬਾਅਦ ਦੇ ਵਿੱਚ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ, ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀडम ਤੇ ਕਾਂਗਰੈਸ਼ਨਲ 골ਡ ਮੈਡਲ ਵੀ ਉਹਨਾਂ ਨੂੰ ਜਿਹੜਾ ਮਿਲਿਆ ਹੈਗਾ। ਸੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਬੱਸਾਂ ਦੇ ਵਿੱਚ ਕਾਲੇ ਮੂਲ ਦੇ ਲੋਕਾਂ ਨੂੰ ਸੀਟਾਂ ਅਲੱਗ ਹੁੰਦੀਆਂ ਸੀ, ਗੋਰਿਆਂ ਦੇ ਲਾਗੇ ਨਹੀਂ ਬੈਠ ਸਕਦੇ ਸੀ, ਤੇ ਉਹਨਾਂ ਨੇ ਪ੍ਰੋਟੈਸਟ ਕੀਤਾ। ਉਹ ਪ੍ਰੋਟੈਸਟ ਉਸ ਟਾਈਮ ਤੇ ਜਦੋਂ ਰੋਜ਼ਾ ਪਾਰਕਸ ਨਾਮ ਦੀ ਇੱਕ ਬੀਬੀ ਸੀ, ਹੁਣ ਤਾਂ ਉਹ ਵੀ ਚੜਾਈ ਕਰ ਚੁੱਕੀ ਆ, ਤੇ ਉਸ ਨੇ ਲਗਾਤਾਰ ਕੀਤਾ। ਸੋ ਇਹ ਤੋਂ ਜਿਹੜਾ ਲੈਸਨ ਲੈਣ ਦੀ ਖਾਸ ਕਰਕੇ ਸਾਨੂੰ ਆਪਣੇ ਪੰਜਾਬੀਆਂ ਨੂੰ ਵੀ ਜ਼ਰੂਰਤ ਇਹ ਆ ਵੀ ਦੇਖੋ ਅੱਜ ਦੀ ਡੇਟ ਦੇ ਵਿੱਚ ਬੰਦੀ ਸਿੰਘ, ਤੁਸੀਂ ਪਹਿਲਾਂ ਸਵੇਰੇ ਵੀ ਖਬਰਾਂ ਸੁਣੀਆਂ, ਉਹਨਾਂ ਦੀ ਰਿਹਾਈ ਲਈ ਬਹੁਤ ਵੱਡਾ ਮੋਰਚਾ ਚੱਲਿਆ ਹੋਇਆ ਉੱਥੇ। ਪੰਜਾਬ ਦਾ ਕੋਈ ਵੀ ਮੀਡੀਆ ਉਹਨੂੰ ਕਵਰ ਨਹੀਂ ਕਰ ਰਿਹਾ। ਦੂਜੇ ਪਾਸੇ ਬਲਾਤਕਾਰੀ ਰਾਮ ਰਹੀਮ ਨੂੰ ਛੱਡਣ ਦੀਆਂ ਗੱਲਾਂ ਆ ਰਹੀਆਂ ਵੀ 26 ਜਨਵਰੀ ਨੂੰ ਛੱਡ ਦੇਣਾ ਹੈ। ਸੋ ਬਹੁਤ ਸਾਰੇ ਲੋਕ ਅਮਰੀਕਾ ਵਿੱਚ ਆ ਕੇ ਵੀ ਇਹ ਸੋਚਦੇ ਵੀ ਨਹੀਂ, ਜੋ ਸਿੱਖ ਆ ਉਹ ਇੰਡੀਆ 'ਚ ਗੁਲਾਮ ਨਹੀਂ ਹੈਗੇ, ਆਜ਼ਾਦ ਹੈਗੇ। ਹੁਣ ਇਹ ਤੋਂ ਵੱਧ ਵੱਡੀ ਜਿਹੜੀ ਉਦਾਹਰਨ ਆ ਉਹ ਕੀ ਹੋ ਸਕਦੀ ਹੈਗੀ ਆ ਵੀ ਹਰ ਚੀਜ਼ ਦੇ ਉੱਤੇ ਜਿਹੜੇ 30 35 ਸਾਲ, ਜਦੋਂ ਕਿ ਜਿਹੜੀ ਡੈਥ ਉਮਰ ਕੈਦ ਹੁੰਦੀ ਆ ਉਹ 8 10 12 ਸਾਲ ਹੁੰਦੀ ਆ, 30 ਸਾਲਾਂ ਤੋਂ 35 ਸਾਲਾਂ ਤੋਂ ਪ੍ਰੋਫੈਸਰ ਭੁੱਲਰ ਵਰਗੇ ਜਿਹੜੇ ਅੰਦਰ ਹੈਗੇ ਆ। ਸੋ ਸਾਡਾ ਅੱਜ ਦਾ ਜਿਹੜਾ ਦਿਨ ਮਨਾਉਣ ਦਾ ਵੀ ਇਹੀ ਕਾਰਨ ਹੁੰਦਾ ਵੀ ਜਿਹੜੇ ਸਾਡੇ ਸਿਵਲ ਰਾਈਟਸ ਲੀਡਰ ਰਹੇ ਆ ਚਾਹੇ ਦੁਨੀਆ 'ਚ ਕਿਤੇ ਵੀ, ਉਹਨਾਂ ਦੀ ਜਿਹੜੀ ਐਗਜ਼ਾਮਪਲ ਸੈੱਟ ਕਰੀਏ, ਨਾ ਕਿ ਘਰਾਂ 'ਚ ਬੈਠ ਕੇ ਆਪਾਂ ਪਕੌੜੇ ਖਾ ਕੇ ਤਾਂ ਪਾਰਟੀ ਕਰਕੇ ਚਲੋ ਜੀ ਸਾਨੂੰ ਕੀ ਕਿਤੇ ਦੁਨੀਆ 'ਚ ਕੁਛ ਹੁੰਦਾ ਰਹੇ ਜਾਂ ਨਾ। ਜੀ ਬਿਲਕੁਲ, ਇਹ ਬਹੁਤ ਅਹਿਮ ਪਰਸਨੈਲਿਟੀ ਸੀ ਅਮਰੀਕਾ ਦੇ ਜਿਹੜੇ ਇਤਿਹਾਸ ਦੇ ਵਿੱਚ। ਸਿਵਲ ਰਾਈਟਸ ਦੇ ਲਈ ਅਹਿਮ ਯੋਗਦਾਨ ਇਹਨਾਂ ਦਾ ਜਿਹੜਾ ਹੋ ਰਿਹਾ। ਤੇ ਹਰਜੋਤ ਸਿੰਘ ਜੀ, ਇਹੀ ਜਿਹੜੀ ਸਿਵਲ ਰਾਈਟਸ ਦੇ ਵਿੱਚੋਂ ਅੱਜ ਜਿਹੜੇ ਲੋਕ ਇੱਥੇ ਆਉਣ ਦਾ ਨਿੱਘ ਮਾਣ ਰਹੇ ਆ, ਇੱਥੇ ਪੱਕੇ ਹੋਣ ਦਾ ਨਿੱਘ ਮਾਣ ਰਹੇ ਆ, ਇਹਦੇ ਵਿੱਚੋਂ ਨਿਕਲੀ ਹੋਈ ਜਿਹੜੀ ਚੀਜ਼ ਆ। ਉਸ ਤੋਂ ਬਾਅਦ ਦੇ ਵਿੱਚ ਹੀ ਦੇਖਿਆ ਗਿਆ ਵੀ ਜਿਹੜੀ ਸੈਗਰੀਗੇਸ਼ਨ ਸੀ, ਵੱਖ ਜਿਹੜੀ ਆ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਵਰਗ ਵੰਡ ਜਾਂ ਨਸਲ ਦੇ ਆਧਾਰ ਤੇ ਰੰਗ ਦੇ ਆਧਾਰ ਦੇ ਉੱਤੇ ਯੁੱਧ ਕੀਤਾ ਜਾ ਰਿਹਾ ਸੀ। ਇਸ ਜਿਹੜੀ ਸਿਵਲ ਰਾਈਟ ਮੂਵਮੈਂਟ ਤੋਂ ਬਾਅਦ ਦੇ ਵਿੱਚ ਹੀ ਜਿਹੜੀਆਂ ਚੇਂਜਿਸ ਜਿਹੜੀਆਂ ਉਹ ਆਈਆਂ ਸੀ, ਅਹਿਮ ਸੀਗਾ। ਜਿਹੜਾ ਸੈਲਮਾ ਸ਼ਹਿਰ ਐਲਬਾਮਾ ਦੇ ਵਿੱਚ ਆ,
ਉੱਥੇ ਵੀ ਇਹਨਾਂ ਨੇ ਮਾਰਚ ਜਿਹੜੇ ਉਹ ਕੱਢੇ ਸੀਗੇ, ਬੜੀ ਬੁਰੀ ਤਰ੍ਹਾਂ ਇਹਨਾਂ ਨੂੰ ਕੁੱਟਿਆ ਵੀ ਜਿਹੜਾ ਹੋ ਗਿਆ, ਪਰ ਬਾਰ-ਬਾਰ ਇਹਨਾਂ ਨੇ ਹੱਕ ਦੀ ਜਿਹੜੀ ਗੱਲ ਆ ਉਹ ਕਰਦੇ ਰਹੇ। ਸੋ ਇੱਦਾਂ ਦੇ ਲੋਕਾਂ ਦੀ ਜਿਹੜੀ ਜ਼ਰੂਰਤ ਜਿਹੜੀ ਉਹ ਰਹਿੰਦੀ ਆ, ਅਤੇ ਦੇਖੋ ਹੱਕਾਂ ਦੇ ਲਈ ਜਿਹੜੇ ਉਹ ਲੜੇ ਆ, ਅਤੇ ਇਸੇ ਲਈ ਉਹਨਾਂ ਦੇ ਨਾਂ ਦੀਆਂ ਜਿਹੜੀਆਂ ਛੁੱਟੀਆਂ ਉਹਨਾਂ ਦੇ ਨਾਂ ਦੇ ਦਿਨ ਨੂੰ ਜਿਹੜਾ ਓਬਜ਼ਰਵ ਕੀਤਾ ਜਾਂਦਾ ਆ ਹਰ ਤੀਸਰਾ ਸੋਮਵਾਰ ਜਨਵਰੀ ਦਾ ਇਹਨਾਂ ਦੇ ਜਿਹੜੇ ਜਨਮ ਦੇ ਦਿਨ ਦੇ ਤੌਰ ਦੇ ਉੱਤੇ ਜਿਹੜਾ ਓਬਜ਼ਰਵ ਕੀਤਾ ਜਾਂਦਾ ਹੈ, ਅਤੇ ਫੈਡਰਲ ਛੁੱਟੀਆਂ ਜਿਹੜੀਆਂ ਆ ਇਸ ਦੇ ਵਿੱਚ ਹੁੰਦੀਆਂ ਆ। ਸੋ ਮਾਰਟਨ ਲੂਥਰ ਕਿੰਗ ਜੂਨੀਅਰ ਦੀ ਜਿਹੜੀ ਇਹ ਦਿਨ ਆ ਉਸ ਨੂੰ ਜਿਹੜਾ ਉਹ ਮਨਾਇਆ ਜਾਂਦਾ ਆ। 37 ਸਾਲ ਜਿਹੜੇ ਉਹ ਹਰਜੋਤ ਸਿੰਘ ਜੀ ਹੋ ਗਏ ਨੇ ਜਦੋਂ ਤੋਂ ਇਹਨਾਂ ਦਾ ਇਹ ਦਿਨ ਆ ਲਗਾਤਾਰ ਮਨਾਇਆ ਜਾ ਰਿਹਾ ਹੈਗਾ ਆ ਜੀ। ਸੋ ਸਾਨੂੰ ਬਿਲਕੁਲ ਇੰਸਪਾਇਰੇਸ਼ਨ ਜਿਹੜੀ ਆ ਉਹਨਾਂ ਤੋਂ ਲੈਣੀ ਚਾਹੀਦੀ ਆ। ਗੂਗਲ ਵਾਲਿਆਂ ਦਾ ਵੀ ਧੰਨਵਾਦ, ਜਿਹੜਾ ਉਹਨਾਂ ਨੇ ਡੂਡਲ ਦੇ ਉੱਤੇ ਲੋਕਾਂ ਨੂੰ ਰਿਮਾਈਂਡ ਕਰਾਉਂਦੇ ਰਹਿੰਦੇ ਆ ਵੱਖ-ਵੱਖ ਸ਼ਖਸੀਅਤਾਂ ਦੇ ਬਾਬਤ, ਵੱਖ-ਵੱਖ ਮੁੱਦਿਆਂ ਦੇ ਉੱਤੇ, ਨਹੀਂ ਤਾਂ ਲੋਕ ਜੋ ਆ ਉਹ ਭੁੱਲ ਜਾਂਦੇ ਹੈਗੇ। ਨਹੀਂ, ਬਿਲਕੁਲ। ਅਤੇ ਨਾਲ ਹੀ ਹਰਜੋਤ ਸਿੰਘ ਜੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਤੋਂ ਜਿਹੜੇ ਲਾਈਵ ਪ੍ਰੋਗਰਾਮਿੰਗ ਆ ਉਹ ਮੋਸਟਲੀ YouTube ਦੇ ਉੱਤੇ, ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਿਹੜੀ ਉਹ ਤੁਸੀਂ ਦੇਖੋਗੇ, ਅਤੇ ਫੇਸਬੁੱਕ ਦੀ ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਥੋੜ੍ਹੀ ਦਿੱਕਤ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਜਿਹੜੇ ਵੀ ਅਜੇ ਫੇਸਬੁੱਕ 'ਤੇ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਲਦ ਹੀ ਜਿਹੜਾ ਉਹ ਤੁਸੀਂ ਮੂਵ ਕਰ ਜਾਓ YouTube ਦੇ ਉੱਤੇ, ਤਾਂ ਜੋ ਤੁਸੀਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਲਾਈਵ ਵੀਡੀਓ ਪ੍ਰੋਗਰਾਮਸ ਆ ਉਹਨਾਂ ਨੂੰ ਉੱਥੇ ਜਿਹੜਾ ਉਹ ਦੇਖ ਸਕੋ। ਬਾਅਦ ਦੇ ਵਿੱਚ ਜਿਹੜੀਆਂ ਕੱਟ ਕੇ ਵਿੱਚੋਂ ਖਬਰਾਂ ਉਹ ਤਾਂ ਪਾ ਦਿੱਤੀਆਂ ਜਾਣਗੀਆਂ, ਪਰ ਲਾਈਵ ਜਿਹੜੇ ਪ੍ਰੋਗਰਾਮਸ ਆ ਜੇ ਤੁਸੀਂ ਦੇਖਣੇ ਆ ਤਾਂ ਉਹ ਫਿਰ ਤੁਹਾਨੂੰ ਸਿੱਧੇ YouTube ਚੈਨਲ ਦੇ ਉੱਤੇ ਪੰਜਾਬੀ ਰੇਡੀਓ USA ਜਾ ਕੇ ਸਰਚ ਕਰਨਾ ਹੈ ਤੁਸੀਂ, ਅਤੇ ਉਸ YouTube ਚੈਨਲ ਦੇ ਉੱਤੇ ਤੁਸੀਂ ਜਿਹੜਾ ਉਹ ਦੇਖ ਸੁਣ ਸਕਦੇ ਹੋਗੇ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ। ਯੂਕਰੇਨ ਦੇ ਵਿੱਚ ਜਿਹੜੀ ਮਿਜ਼ਾਈਲ ਸਟ੍ਰਾਈਕ ਜਿਹੜੀ ਯੂਕਰੇਨ ਤੋਂ ਹੋਈ ਆ, ਜਰਮਨ ਦੇ ਡਿਫੈਂਸ ਮਿਨਿਸਟਰ ਨੇ ਇੱਕ ਤਾਂ ਅਸਤੀਫਾ ਦੇ ਦਿੱਤਾ ਹੈ। ਉੱਥੇ ਜਿਹੜੀ ਕਹਿੰਦੇ ਵੀ ਇਸ ਮਿਸਾਈਲ ਸਟ੍ਰਾਈਕ ਦੇ ਚੱਲਦਿਆਂ 40 ਜਾਣਿਆਂ ਦੀ ਜਿਹੜੀ ਆ ਉਹ ਮੌਤ ਹੋ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਇਹ ਯੂਕਰੇਨ ਦੀ ਸਿਟੀ ਡਨੀਪਰੋ ਦੇ ਵਿੱਚ ਇਹ ਹਮਲਾ ਕੀਤਾ ਗਿਆ ਰੂਸ ਦੀ ਜਿਹੜੀ ਮਿਸਾਈਲ ਦੇ ਦੁਆਰਾ, ਅਤੇ ਦਰਜਨ ਕੁ ਲੋਕ ਅਜੇ ਵੀ ਜਿਹੜੇ ਮਿਸਿੰਗ ਦੱਸੇ ਜਾ ਰਹੇ ਆ। ਮਾਸਕੋ ਨੇ ਜਿਹੜੇ ਫਾਇਰਿੰਗ ਮਿਸਾਈਲ ਜਿਹੜੀਆਂ ਸਿਟੀਜ਼ ਦੇ ਉੱਤੇ ਇਹ ਵੀ ਕੰਮ ਜਿਹੜਾ ਹੁਣ ਸ਼ੁਰੂ ਕਰ ਦਿੱਤਾ ਆ। ਰੀਸੈਂਟਲੀ ਪੁਤਿਨ ਦੇ ਦੁਆਰਾ ਇਹ ਆਖਿਆ ਗਿਆ ਸੀ ਹਰਜੋਤ ਸਿੰਘ ਜੀ ਵੀ ਆਰਥੋਡਾਕਸ ਕ੍ਰਿਸਮਸ ਦੇ ਚੱਲਦਿਆਂ ਉਹਨਾਂ ਨੇ ਸੀਜ਼ ਫਾਇਰ ਜਿਹੜੀ ਉਹ ਕੀਤੀ ਸੀ ਯੂਕਰੇਨ ਨੇ, ਜਿਸ ਨੂੰ ਮੰਨਿਆ ਨਹੀਂ ਸੀਗਾ, ਅਤੇ ਹੁਣ ਜਿਹੜਾ ਉਹ ਦੇਖਿਆ ਗਿਆ ਆ ਵੀ ਇੱਕ ਵਾਰੀ ਫਿਰ ਰੂਸ ਦੇ ਦੁਆਰੇ ਜਿਹੜੇ ਹਮਲੇ ਆ ਉਹ ਤੇਜ਼ ਕਰ ਦਿੱਤੇ ਹੈਗੇ ਆ। ਉਧਰ ਜਰਮਨ ਦੇ ਜਿਹੜੇ ਡਿਫੈਂਸ ਮਿਨਿਸਟਰ ਕ੍ਰਿਸਟੀਨ ਲੈਂਬਰਚ ਆ, ਉਹਨਾਂ ਨੇ ਅਸਤੀਫਾ ਜਿਹੜਾ ਉਹ ਦੇ ਦਿੱਤਾ। ਜਿਹੜੇ ਕਹਿੰਦੇ ਵੀ ਉਹਨਾਂ ਦੇ ਉੱਤੇ ਦਬਾਅ ਲਗਾਤਾਰ ਵੱਧ ਰਿਹਾ ਸੀਗਾ ਵੀ ਯੂਕਰੇਨ ਨੂੰ ਜਿਹੜੇ ਭਾਰੀ ਟੈਂਕ ਆ ਉਸ ਘੱਲਣ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਕਹਿੰਦੇ ਵੀ ਇੱਕ ਤਾਂ ਅਮਰੀਕਾ ਦੇ ਦੁਆਰਾ ਹੁਣ ਯੂਕਰੇਨ ਦੇ ਫੌਜੀਆਂ ਦੀ ਜਰਮਨੀ ਦੇ ਵਿੱਚ ਜਿਹੜੀ ਟ੍ਰੇਨਿੰਗ ਆ ਉਸ ਨੂੰ ਹੋਰ ਤੇਜ਼ ਜਿਹੜਾ ਉਹ ਕੀਤਾ ਜਾ ਰਿਹਾ ਆ। ਉਧਰ ਰੂਸ ਜਿਹੜਾ ਆ ਬੈਲਾਰੂਸ ਦੇ ਨਾਲ, ਜਿਹੜਾ ਉਸ ਤੋਂ ਦਾ ਗੁਆਂਢੀ ਮੁਲਕ ਆ ਰੂਸ ਦਾ, ਉਸ ਦੇ ਨਾਲ ਮਿਲ ਕੇ ਸਾਂਝਾ ਜਿਹੜਾ ਫੌਜੀ ਅਭਿਆਸ ਜਿਹੜਾ ਆ ਉਹ ਕਰਨ ਜਾ ਰਿਹਾ ਆ। ਸੋ ਉੱਥੇ ਲੱਗਦਾ ਆ ਹਰਜੋਤ ਸਿੰਘ ਜੀ ਵੀ ਜਿਉਂ ਹੀ ਇਹ 1 ਸਾਲ ਹੋਣ ਵਾਲਾ ਹੈਗਾ ਆ ਯੂਕਰੇਨ ਤੇ ਰੂਸ ਦੀ ਇਸ ਲੜਾਈ ਦਾ, ਉੱਥੇ ਇੱਕ ਵਾਰੀ ਮਾਹੌਲ ਫਿਰ ਗਰਮਾ ਜਿਹੜਾ ਉਹ ਚੁੱਕਾ ਹੈ ਜੀ। ਅਗਲੀ ਖਬਰ पर चलिए। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਜੋ ਵਾਈਟ ਹਾਊਸ ਦਾ ਕੌਂਸਲ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡੇ ਕੋਲ ਕਿਸੇ ਤਰ੍ਹਾਂ ਦੇ ਕੋਈ ਵਿਜ਼ਟਰ ਲੌਗਸ ਨਹੀਂ ਹੈਗੇ। ਜੋ ਲੋਕ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਵਿਲਮਿੰਗਟਨ ਡੈਲਾਵੇਅਰ ਹਾਊਸ ਦੇ ਵਿੱਚ ਵਿਜ਼ਿਟ ਕੀਤੇ ਹੈਗੇ ਆ, ਯੂਜ਼ਲੀ ਜਿਹੜੇ ਲੌਗਸ ਆ ਇਹ ਰੱਖੇ ਜਾਂਦੇ ਆ। ਪਰ ਕੌਂਸਲ ਨੇ ਇਹ ਕਿਹਾ ਵੀ ਜੋ ਲੋਕ ਵਾਈਟ ਹਾਊਸ 'ਚ ਵਿਜ਼ਿਟ ਕਰਦੇ ਆ ਉਹਨਾਂ ਦੇ ਲੌਗਸ ਅਸੀਂ ਰੱਖੇ ਆ, ਪਰ ਜੋ ਘਰ ਆ ਉਹ ਪ੍ਰੈਜ਼ੀਡੈਂਟ ਦਾ ਪ੍ਰਾਈਵੇਟ ਆ, ਪਰਸਨਲ ਘਰ ਹੈਗਾ ਆ। ਤੇ ਇਸੇ ਤਰ੍ਹਾਂ US ਦੀ ਜੋ ਸੀਕ੍ਰੇਟ ਸਰਵਿਸ ਆ, ਉਹਨਾਂ ਵੱਲੋਂ ਐਂਥਨੀ ਯੂਲੀਮਲੀ ਜੋ ਸਪੋਕਸਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜੋ ਲੋਕ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਘਰ ਵਿਜ਼ਿਟ ਕਰਨ ਆਉਂਦੇ ਆ, ਅਸੀਂ ਉਹਨਾਂ ਨੂੰ ਸਕਰੀਨ ਤਾਂ ਜ਼ਰੂਰ ਕਰਦੇ ਆ, ਪਰ ਕਿਸੇ ਤਰ੍ਹਾਂ ਦਾ ਉਹ ਵਿਜ਼ਟਰਸ ਦਾ ਲੌਗ ਉਹ ਨਹੀਂ ਰੱਖਿਆ ਜਾਂਦਾ। ਤੇ ਇਹ ਜੋ ਸੀਕ੍ਰੇਟ ਸਰਵਿਸ ਆ ਉਹਨਾਂ ਨੇ ਦੱਸਿਆ ਹੈਗਾ ਪਿਛਲੇ ਕਈ ਦਿਨਾਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਘਰੋਂ ਕਲਾਸੀਫਾਈਡ ਡਾਕੂਮੈਂਟ ਨੂੰ ਲੈ ਕੇ ਕਾਫੀ ਰੌਲਾ ਰੱਪਾ ਪੈ ਰਿਹਾ, ਕਿਉਂਕਿ ਜਦੋਂ
ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਪਿਆ ਸੀ। ਉਸ ਟਾਈਮ ਦੇ ਉੱਤੇ ਡੈਮੋਕ੍ਰੈਟਿਕ ਪਾਰਟੀ ਨੇ ਬਹੁਤ ਜ਼ਿਆਦਾ ਜਿਹੜਾ ਰੌਲਾ ਵੀ ਪਾਇਆ ਸੀ, ਤੇ ਕੁਝ ਕੁ ਜਿਹੜੇ ਡਾਕੂਮੈਂਟਸ ਫਾਈਂਡ ਹੋਏ ਆ, ਜੇ ਆਪਾਂ ਦੱਸਦੇ ਜਾਈਏ ਕੰਪੈਰੀਜ਼ਨ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਵਿੱਚ, ਕਹਿੰਦੇ 20 ਦੇ ਕਰੀਬ ਡਾਕੂਮੈਂਟਸ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਕੋਲੋਂ ਮਿਲੇ ਆ, 325 ਦੇ ਕਰੀਬ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਮਿਲੇ ਹੈਗੇ ਆ। ਤੇ ਜੋ ਬਾਈਡਨ ਉਹਨਾਂ ਦੇ ਪ੍ਰਾਈਵੇਟ ਆਫਿਸ DC ਦੇ ਵਿੱਚ ਤੇ ਉਹਨਾਂ ਦਾ ਜੋ ਘਰ ਆ ਡੈਲਵੇਅਰ ਉੱਥੋਂ ਮਿਲੇ ਆ, ਤੇ ਟਰੰਪ ਉਹਨਾਂ ਦੇ ਮਾਰੇ ਲਾਗੋ ਰੈਜ਼ੀਡੈਂਸ ਆਫਿਸ ਜੋ ਆ ਉੱਥੋਂ ਮਿਲੇ ਆ। ਕਹਿੰਦੇ ਜੋ ਬਾਈਡਨ ਉਹਨਾਂ ਦੇ ਸਮ ਟੌਪ ਸੀਕ੍ਰੇਟ ਆ, ਤੇ ਟਰੰਪ ਉਹਨਾਂ ਦੇ 60 ਦੇ ਕਰੀਬ ਟੌਪ ਸੀਕ੍ਰੇਟ ਹੈਗੇ ਆ। ਜੋ ਬਾਈਡਨ ਹੁਣੀ ਕਹਿੰਦੇ ਆ ਕੋਆਪਰੇਟ ਅਸੀਂ ਕਰ ਰਹੇ ਆ ਫੁੱਲੀ, ਡੋਨਲਡ ਟਰੰਪ ਉਹਨਾਂ ਦੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਆ ਅਬਸਟਰਕਸ਼ਨ ਦੇ ਮਾਮਲੇ ਦੇ ਵਿੱਚ। ਤੇ ਜੋ ਬਾਈਡਨ ਉਹਨਾਂ ਦੇ ਲਾਇਰਸ ਨੇ ਕਿਹਾ ਆ ਵੀ ਸਾਨੂੰ ਡਾਕੂਮੈਂਟਸ ਅਸੀਂ ਪੂਰੇ ਆਰਕਾਈਵ ਚੋਂ ਦੇਵਾਂਗੇ, ਤੇ ਟਰੰਪ ਉਹਨਾਂ ਦੇ ਜਿਹੜੇ ਲਾਇਰਸ ਆ ਉਹਨਾਂ ਦੇ ਕੋਲ ਵੀ ਜਿਹੜੇ ਡਾਕੂਮੈਂਟਸ ਆ ਉਹ ਵੀ ਲਿਸਟ ਉਹਨਾਂ ਨੇ ਦਿੱਤੀ ਹੈਗੀ। ਇਹ ਹਰਜੋਤ ਸਿੰਘ ਜੀ, ਇਹ ਚੰਗੀ ਇਸ ਦੇ ਲਈ ਗਲੇ ਦੀ ਹੱਡੀ ਜੋ ਬਾਈਡਨ ਹੁਣਾਂ ਦੇ ਲਈ ਬਣ ਜਾ ਰਹੀ ਆ। ਇਹ ਪੂਰੀ ਦੀ ਪੂਰੀ ਜਿਹੜੀ ਗੱਲ, ਆਲਦੋ 20 ਡਾਕੂਮੈਂਟ ਲੱਭੇ ਆ ਪਰ ਲੱਭਣੋਂ ਹਟ ਨਹੀਂ ਰਹੇ, ਕਦੀ ਕਿਤੋਂ ਲੱਭ ਜਾਂਦੇ ਆ, ਕਦੀ ਇਸ ਨੁੱਕਰ ਚੋਂ ਕਦੀ ਉਸ ਨੁੱਕਰ ਚੋਂ। ਤੇ ਹੁਣ ਇਹ ਮਸਲਾ ਕਾਫੀ ਜ਼ਿਆਦਾ ਜਿਹੜਾ ਉਹ ਭਖਣਾ ਆ। ਸਪੈਸ਼ਲ ਕਾਉਂਸਲ ਆਲਰੇਡੀ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਜਿਹੜੇ ਅਟਾਰਨੀ ਜਨਰਲ ਉਹਨਾਂ ਨੇ ਲਗਾ ਦਿੱਤਾ ਹੈਗਾ ਆ, ਤੇ ਇਹ ਕੋਈ ਬਹੁਤਾ ਗੁੱਡ ਚੀਜ਼ ਨਹੀਂ ਆ। ਇਹ ਵੀ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਪੂਰੀ ਟੈਨਿਓਰ ਦੇ ਉੱਤੇ ਇੱਕ ਕਾਲੇ ਧੱਬੇ ਦੇ ਵਜੋਂ ਹੀ ਜਿਹੜਾ ਉਹ ਦੇਖਿਆ ਜਾਣ ਵਾਲਾ ਹੈਗਾ ਆ। ਸੋ ਕਹਿੰਦੇ ਵੀ ਪ੍ਰੈਜ਼ੀਡੈਂਟਸ ਪਹਿਲਾਂ ਵੀ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆ, ਪਰ ਕਿਉਂਕਿ ਡੈਮੋਕ੍ਰੇਟਾਂ ਨੇ ਮੁੱਦਾ ਜ਼ਿਆਦਾ ਚੱਕਿਆ ਡੋਨਲਡ ਟਰੰਪ ਹੋਣਾ ਦੇ ਵੇਲੇ, ਆਲਦੋ ਉਹਨਾਂ ਕੋਲ 350 ਜਿਹੜੇ ਡਾਕੂਮੈਂਟ ਲੱਭੇ ਆ, ਇੱਧਰ 20 ਆ। ਡਜ਼ਨਟ ਮੈਟਰ ਵੀ ਜੇ ਇੱਧਰ ਥੋੜੀ ਗਲਤੀ ਆ ਤੇ ਉੱਧਰ ਵੱਧ ਗਲਤੀ ਆ, ਤੇ ਉਹਨਾਂ ਚੋਂ ਇੱਕ ਦੀ ਗਲਤੀ ਮਾਫ ਆ। ਕੰਮ ਦੋਨਾਂ ਨੇ ਉਸ ਹਿਸਾਬ ਦੇ ਨਾਲ ਜਿਹੜਾ ਉਹ ਕੀਤਾ ਆ, ਤੇ ਹੁਣ ਮੁੱਦਾ ਜਿਹੜਾ ਦੂਜਿਆਂ ਨੂੰ ਜਿਹੜਾ ਉਹ ਮਿਲ ਚੁੱਕਾ ਹੈਗਾ ਆ। ਸੋ ਜਿਹੜੇ ਹਾਊਸ ਓਵਰਸਾਈਟ ਕਮੇਟੀ ਚੇਅਰਮੈਨ ਜੇਮਸ ਕੋਮਰ ਹੈਗੇ ਆ, ਉਹਨਾਂ ਨੇ ਵਾਈਟ ਹਾਊਸ ਦੇ ਚੀਫ ਆਫ ਸਟਾਫ ਨੂੰ ਜਿਹੜੀ ਚਿੱਠੀ ਜਿਹੜੀ ਉਹ ਲਿਖੀ ਆ, ਉਹਨਾਂ ਨੂੰ ਪੁੱਛਿਆ ਆ ਵੀ ਭਾਈ ਇਹ ਜਿਹੜੇ ਡਾਕੂਮੈਂਟਸ ਮਿਲ ਰਹੇ ਆ ਜਾਂ ਕਮਿਊਨੀਕੇਸ਼ਨ ਹੈ, ਇਸ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਹੋ ਰਹੀਆਂ ਆ ਕਲਾਸੀਫਾਈਡ ਡਾਕੂਮੈਂਟਸ ਦੇ ਨਾਲ, ਤੇ ਸਾਨੂੰ ਪਲੀਜ਼ ਜਿਹੜੇ ਵਿਜ਼ਿਟਰ ਲੌਗਸ ਜਿਹੜੇ ਦਿੱਤੇ ਜਾਣ। ਜਿਸ ਦੇ ਜਵਾਬ ਦੇ ਵਿੱਚ ਅੱਜ ਵਾਈਟ ਹਾਊਸ ਦੇ ਕੌਂਸਲ ਨੇ ਕਿਹਾ ਆ ਵੀ ਉਹਨਾਂ ਦੇ ਘਰ ਦੇ ਵਿੱਚ ਕੌਣ ਆ ਜਾ ਰਿਹਾ ਸੀ, ਕੀ ਕਿਸੇ ਨੇ ਇਹ ਡਾਕੂਮੈਂਟ ਦੇਖੇ ਆ ਜਾਂ ਨਹੀਂ ਦੇਖੇ ਆ, ਉਹਦੇ ਬਾਰੇ ਜਿਹੜਾ ਆ ਉਹ ਕੁਛ ਪਤਾ ਨਹੀਂ ਹੈਗਾ। ਕੋਈ ਵੀ ਲੌਗ ਜਿਹੜਾ ਆ ਉਹ ਨਹੀਂ ਰੱਖਿਆ ਗਿਆ ਹੈਗਾ ਆ। ਸੋ ਇਹ ਜਿਹੜੀਆਂ ਟੌਪ ਸੀਕ੍ਰੇਟ ਫਾਈਲਸ, ਸੈਂਸਿਟਿਵ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਆ ਰਾਸ਼ਟਰਪਤੀ ਬਾਈਡਨ ਦੇ ਘਰਾਂ ਦੇ ਵਿੱਚੋਂ, ਇਹਨਾਂ ਦੇ ਤਾਂ ਟੈਨਿਓਰ ਦੇ ਦੌਰਾਨ ਹੀ ਜਿਹੜੇ ਮਿਲਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਆ। ਤੇ ਪਏ ਕਦੋਂ ਦੇ ਆ? 6 ਸਾਲ ਪੁਰਾਣੇ, ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਤੌਰ ਦੇ ਉੱਤੇ ਜਦੋਂ ਸੀਗੇ, ਜਿਸ ਦੇ ਵਿੱਚ ਕਹਿੰਦੇ ਵੀ ਡਾਕੂਮੈਂਟਸ ਯੂਕਰੇਨ, ਇਰਾਨ, UK ਦੇ ਨਾਲ ਸੰਬੰਧਿਤ US ਇੰਟੈਲੀਜੈਂਸ ਦੇ ਜਿਹੜੀਆਂ ਮੈਮੋਜ਼ ਆ ਉਹ ਦੱਸੇ ਜਾ ਰਹੇ ਹੈਗੇ ਆ। ਸੋ ਇਹ ਚੰਗਾ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੇ ਲਈ ਗਲੇ ਦੀ ਹੱਡੀ ਜਿਹੜੀ ਉਹ ਬਣ ਜਾ ਰਿਹਾ ਆ। ਤੇ ਓਬਵੀਅਸਲੀ ਹੁਣ ਵਿਰੋਧੀਆਂ ਨੇ ਜਿਹੜੇ ਆ ਰਿਪਬਲਿਕਨ ਪਾਰਟੀਆਂ ਨੇ, ਉਹਨਾਂ ਨੇ ਤਾਂ ਜ਼ਰੂਰ ਮੁੱਦਾ ਚੁੱਕਣਾ ਹੀ ਆ, ਸੇਮ ਜਿੱਦਾਂ ਡੈਮੋਕ੍ਰੇਟਾਂ ਨੇ ਟਰੰਪ ਹੋਣਾ ਵੇਲੇ ਚੱਕਿਆ ਸੀ। ਅਗਲੀ ਖਬਰ ਈਰਾਨ ਤੋਂ ਆ ਰਹੀ ਆ। ਈਰਾਨ ਦੇ ਸਾਬਕਾ ਡਿਫੈਂਸ ਮਿਨਿਸਟਰ ਅਲੀ ਰੇਜ਼ਾ ਅਕਬਰੀ ਨੂੰ ਈਰਾਨ ਦੀ ਸਰਕਾਰ ਨੇ ਫਾਂਸੀ ਦੇ ਦਿੱਤੀ ਹੈਗੀ ਆ। ਬਹੁਤ ਸਾਰਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਲੋਕਾਂ ਨੇ ਇਹ ਕਿਹਾ ਸੀ ਈਰਾਨ ਵਾਲਿਆਂ ਨੂੰ ਵੀ ਇਹ ਕੰਮ ਨਾ ਕਰੋ, ਪਰ ਉਹਨਾਂ ਨੇ ਇਹ ਖਬਰ ਆ ਰਹੀ ਆ 2 ਦਿਨ ਪਹਿਲਾਂ ਇਰਾਨੀਅਨ ਬ੍ਰਿਟਿਸ਼ ਨੈਸ਼ਨਲ ਜਿਹੜੇ ਦੋਨੋਂ ਹੀ ਉਹਨਾਂ ਕੋਲ ਡਿਊਅਲ ਸਿਟੀਜ਼ਨਸ਼ਿਪ ਸੀਗੀ, ਉਸ ਨੇ ਇੱਕ ਬੁੱਕ ਵੀ ਆਪਣੀ ਲਿਖੀ ਸੀ, ਨੈਸ਼ਨਲ ਨਿਊਕਲੀਅਰ ਮੂਵਮੈਂਟ ਇਨ ਤਹਿਰਾਨ, ਤੇ ਈਰਾਨ ਵਾਲਿਆਂ ਨੇ ਉਹਦੀ ਜਿਹੜੀ ਐਗਜ਼ੀਕਿਊਸ਼ਨ ਆ ਉਹ ਕਰ ਦਿੱਤੀ ਹੈਗੀ ਆ। ਕਿਉਂਕਿ ਪੂਰੀ ਈਰਾਨ ਦਾ ਜੋ ਮੁਲਕ ਆ ਉੱਥੇ ਕਾਫੀ ਲੰਮੇ ਸਮੇਂ ਤੋਂ ਇਸ ਟਾਈਮ ਪ੍ਰੋਟੈਸਟ ਚੱਲ ਰਹੇ ਆ। ਸਭ ਤੋਂ ਪਹਿਲਾਂ ਇੱਕ ਜੋ ਲੇਡੀ ਸੀ ਬੁਰਕੇ ਦੇ ਸੰਬੰਧ ਵਿੱਚ ਉਸ ਨੂੰ ਜਿਹੜਾ ਐਗਜ਼ੀਕਿਊਟ ਕੀਤਾ ਗਿਆ ਸੀ, ਕਿਉਂਕਿ ਉਸਨੇ ਨਾ ਕੀਤੀ ਸੀ, ਤੇ ਉਹ ਪ੍ਰੋਟੈਸਟ ਇੰਨੇ ਵੱਧਦੇ ਗਏ, ਉਹਨਾਂ ਨੇ ਕਈ ਸਪੋਰਟਸਮੈਨ, ਕਈ ਸੈਲੀਬ੍ਰਿਟੀਜ਼, ਤੇ ਹੁਣ ਈਰਾਨ ਦਾ ਸਾਬਕਾ ਡਿਫੈਂਸ ਮਿਨਿਸਟਰ ਵੀ ਫਾਂਸੀ ਤੇ ਚਾੜ ਦਿੱਤਾ ਹੈਗਾ। ਜੀ 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 ਬਿਲਕੁਲ ਹਰਜੋਤ ਸਿੰਘ ਜੀ, ਇਹ ਕਾਫੀ ਉੱਥੇ ਚੱਲ ਰਿਹਾ ਹੈਗਾ ਆ ਲਗਾਤਾਰ, ਜਿਹੜੇ ਇੱਥੇ ਜਿਹੜੇ ਚੱਲ ਰਹੇ ਆ, ਜਿਹੜੇ ਪ੍ਰੋਟੈਸਟ ਚੱਲ ਰਹੇ ਆ, ਤੇ ਹੁਣ ਦੇਖੋ ਇੱਧਰ ਨੂੰ ਵਧਿਆ ਆ। ਇੱਧਰ ਨਿਊਯਾਰਕ ਦੇ ਕਾਂਗਰਸਮੈਨ ਦੀ ਗੱਲ ਕਰੀਏ ਹਰਜੋਤ ਸਿੰਘ ਜੀ, ਜਾਰਜ ਸੈਂਟੋਸ,
ਨਵੀਆਂ ਚੀਜ਼ਾਂ ਜਿਹੜੀਆਂ ਹੁਣ ਹੋਰ ਸਾਹਮਣੇ ਆ ਰਹੀਆਂ, ਇੱਕ ਜਿਹੜੇ ਕਾਂਗਰਸਮੈਨ ਜਾਰਜ ਸੈਂਟੋਸ, ਇਹਨੇ ਨਾਂ ਦੇ ਚਲੋ ਲੰਮਾ ਚੌੜਾ ਇਸ ਦਾ ਨਾਂ ਆ, ਇਸਨੇ ਕਈ ਚੀਜ਼ਾਂ ਜਿਹੜੀਆਂ ਆਪਣੀਆਂ ਝੂਠ ਇਸ ਦੇ ਵਿੱਚ ਬੋਲੀਆਂ, ਹਾਲ ਦੀ ਘੜੀ ਅਸਤੀਫਾ ਦੇਣ ਤੋਂ ਇਨਕਾਰੀ ਆ। ਹੁਣ ਮੁੱਦਾ ਜਿਹੜਾ ਇਸ ਦੇ ਵਿੱਚ ਇੱਕ ਨਵਾਂ ਜਿਹੜਾ ਉਹ ਚੱਲ ਰਿਹਾ ਹੈ, ਚਾਰਜ ਵੀ ਜਿਹੜਾ ਇਸ ਨੂੰ ਕਰ ਦਿੱਤਾ ਗਿਆ। ਇਨਫੈਕਟ ਕੁਛ ਦਿਨ ਪਹਿਲਾਂ ਹਾਊਸ ਦੇ ਸਪੀਕਰ ਕੈਵਨ ਮੈਕਾਰਥੀ ਪੁੱਛ ਰਹੇ ਸੀਗੇ ਵੀ ਕੀ ਜਾਰਜ ਸੈਂਟੋਸ ਨੂੰ ਕੋਈ ਚਾਰਜ ਕੀਤਾ ਗਿਆ, ਤਾਂ ਉੱਥੇ ਦੀ ਨੈਸੂਆ ਕਾਉਂਟੀ ਦੇ ਵਿੱਚ ਇਸ ਉੱਤੇ ਆਲਰੇਡੀ ਕਈ ਚਾਰਜਸ ਜਿਹੜੇ ਉਹ ਫਾਈਲ ਹੋਏ ਨੇ, ਉਹ ਜਿਹੜੇ ਪੈਸੇ ਦੇ ਨਾਲ ਸੰਬੰਧਿਤ ਜਿਹੜੇ ਚਾਰਜਸ ਆ ਉਹ ਚੱਲ ਰਹੇ ਆ। ਹੁਣ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਭਖਿਆ ਆ ਵੀ ਜਾਰਜ ਸੈਂਟੋਸ ਦਾ ਇੱਕ ਰਸ਼ੀਅਨ ਓਲੀਗਾਰਕ ਜਿਸ ਨੂੰ ਸੈਂਕਸ਼ਨ ਕੀਤਾ ਹੋਇਆ ਅਮਰੀਕਾ ਦੇ ਦੁਆਰਾ, ਉਸਦੇ ਕਜ਼ਨ ਦੇ ਨਾਲ ਵੀ ਜਿਹੜੇ ਆ ਉਹ ਨਜ਼ਦੀਕੀ ਸੰਬੰਧ ਨਿਕਲ ਆਏ ਆ। ਇਸ ਦੇ ਕੈਂਪੇਨ ਦੇ ਵਿੱਚ ਬਾਹਰਲੇ ਮੁਲਕ ਤੋਂ ਅਜਿਹੇ ਲੋਕਾਂ ਦੀ ਜਿਹੜੀ ਮਨੀ ਆ ਉਹ ਵੀ ਇਸ ਦੇ ਵਿੱਚ ਇਨਕਲੂਡ ਹੋਈ ਆ, ਉਸ ਨੂੰ ਮਿਲੀ ਆ। ਸੋ ਹੁਣ ਨਵੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਖਰੀਦ ਕੇ ਜਿਹੜੀਆਂ ਉਹ ਕੱਢੀਆਂ ਜਾ ਰਹੀਆਂ। ਰਸ਼ੀਅਨ ਬਿਲੀਅਨੇਅਰ ਵਿਕਟਰ ਵੈਕਸਲਬਰਗ, ਉਸ ਦਾ ਜਿਹੜਾ ਕਜ਼ਨ ਆ, ਉਸ ਦੇ ਕੋਲੋਂ ਇਸ ਨੂੰ ਜਿਹੜੇ ਪੈਸੇ ਆ, ਡਾਲਰ ਆ, ਉਹ ਮਿਲੇ ਸੀਗੇ। ਸੋ ਫੈਡਰਲ ਇਲੈਕਸ਼ਨ ਕਮਿਸ਼ਨ ਦੀ ਫਾਈਲਿੰਗ ਦੇ ਵਿੱਚ ਹੀ ਇਹ ਜਿਹੜਾ ਲਿੰਕ ਆ ਉਹ ਹੁਣ ਲੱਭਾ ਹੈਗਾ ਆ। ਅਜੇ ਇਸਨੇ ਸਹੁੰ ਚੁੱਕੇ ਨੂੰ ਅਜੇ ਥੋੜ੍ਹੇ ਦਿਨ ਹੋਏ ਆ, ਪਰ ਇਹ ਸਹੁੰ ਚੁੱਕਣ ਤੋਂ ਪਹਿਲਾਂ ਤੋਂ ਹੀ ਵਿਵਾਦਾਂ ਦੇ ਵਿੱਚ ਹੁਣ ਤੱਕ ਘਿਰ ਚੁੱਕਾ ਹੈ। ਲੌਂਗ ਆਈਲੈਂਡ ਤੋਂ ਇਸ ਨੇ ਇੱਕ ਜਿਹੜੀ ਡੈਮੋਕ੍ਰੇਟ ਸੀਟ ਸੀ ਉਸ ਨੂੰ ਜ਼ਰੂਰ ਫਲਿੱਪ ਕਰਕੇ GOP ਦੇ ਹੱਕ ਦੇ ਵਿੱਚ ਜਿਤਾਇਆ ਸੀਗਾ, ਪਰ ਹੁਣ ਉੱਥੋਂ ਦੇ ਹੀ ਇਸ ਦੇ ਸਾਥੀ ਜਿਹੜੇ GOP ਦੇ ਆ ਉਸ ਕਾਉਂਟੀ ਦੇ, ਉਸ ਨੇ ਵੀ ਇਸ ਨੂੰ ਅਸਤੀਫਾ ਦੇਣ ਦੇ ਲਈ ਆਖਿਆ ਆ ਵੀ ਪਰੇ ਜਿਹੜਾ ਉਹ ਤੁਸੀਂ ਹੋਣਾ ਚਾਹੀਦਾ ਆ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਇਹ ਚੀਜ਼ ਕਾਫੀ ਮੁੱਦਾ ਜਿਹੜਾ ਉਹ ਗਰਮਾਇਆ ਆ। ਕਹਿੰਦੇ ਵੀ ਇਸ ਤੋਂ ਪਹਿਲਾਂ ਵੀ ਕਈਆਂ ਦੇ ਇਸ ਤਰੀਕੇ ਦੇ ਨਾਲ ਰੈਜ਼ੂਮੇ ਐਮਬੈਲਿਸ਼ਮੈਂਟ ਜਿਹੜਾ ਸ਼ਬਦ ਆਪਾਂ ਇਸ ਟਾਈਮ ਇਸ ਪੂਰੇ ਮਾਹੌਲ ਦੇ ਵਿੱਚ ਸੁਣਦੇ ਹਾਂ, ਉਹਦਾ ਮਤਲਬ ਇਹ ਆ ਵੀ ਕੰਮ ਛੋਟਾ ਜਿਹਾ ਕੀਤਾ ਹੁੰਦਾ ਹੈ ਜਾਂ ਨਹੀਂ ਵੀ ਕੀਤਾ ਹੁੰਦਾ, ਆਪਣੇ ਰੈਜ਼ੂਮੇ ਦੇ ਵਿੱਚ ਝੂਠ ਜਿਹੜਾ ਉਹ ਬੋਲਿਆ ਆ। ਜਿਸ ਕੰਪਨੀ ਦੇ ਲਈ ਇਸਨੇ ਕਿਹਾ ਸੀਗਾ ਵੀ ਉਹ ਮਨੀ ਨੂੰ ਦੇਖਦਾ ਆ, ਉਸ ਕੰਪਨੀ ਨੂੰ SEC ਨੇ ਫਰਾਡ ਘੋਸ਼ਿਤ ਕੀਤਾ ਆ, ਤੇ ਜਿਹੜੇ ਗੋਲਡਮੈਨ ਸੈਕਸ ਜਾਂ ਹੋਰ ਕੰਪਨੀਆਂ ਨੇ ਇਸਨੇ ਵਿੱਚ ਨਾਮ ਲਿਆ ਸੀਗਾ, ਉੱਥੇ ਨੇ ਕਦੀ ਕੰਮ ਵੀ ਨਹੀਂ ਸੀ ਕੀਤਾ। ਸੋ ਜਿੱਦਾਂ ਇੰਡੀਆ ਦੇ ਵਿੱਚ ਹਰਜੋਤ ਸਿੰਘ ਜੀ ਝੂਠ ਨਹੀਂ ਬੋਲ ਦਿੰਦੇ ਪੋਲੀਟੀਸ਼ੀਅਨ ਵੀ, ਮੈਂ ਇਦਾਂ ਤੇ ਮੈਂ ਉਦਾਂ, ਤੇ ਬਸ ਉਹੀ ਚੀਜ਼ ਇਸਨੇ ਜਿਹੜੀ ਉਹ ਕੀਤੀ ਆ। ਤੇ ਡਿਗਰੀ ਵਾਲਾ ਕੰਮ ਆ, ਜਿੱਦਾਂ ਡਿਗਰੀ ਵਾਲਾ ਕੰਮ, ਇਹ ਹਰ ਇੱਕ ਚੀਜ਼ ਦੇ ਵਿੱਚ ਹੀ ਜਿਹੜਾ ਇਹ ਝੂਠ ਜਿਹੜਾ ਉਹ ਬੋਲ ਗਿਆ, ਤੇ ਹੁਣ ਇਹ ਚੰਗਾ ਕਸੂਤਾ ਉਸ ਚੀਜ਼ 'ਚ ਫਸਿਆ ਆ। ਹੁਣ ਦੇਖਣਾ ਹੋਊਗਾ ਵੀ ਕੀ ਇਹ ਸਾਰੇ ਦਬਾਅ ਨੂੰ ਝੱਲਦੇ ਹੋਏ ਲੋਕਾਂ ਦੀ ਪਰਵਾਹ ਕੀਤੇ ਬਗੈਰ ਇਹ ਇੱਥੇ ਟਿਕਿਆ ਰਹਿੰਦਾ ਆ, ਜਾਂ ਇਸ ਦੇ ਉੱਤੇ ਦਬਾਅ ਜ਼ਿਆਦਾ ਬਣ ਜਾਂਦਾ ਆ ਤੇ ਇਸ ਨੂੰ ਫਿਰ ਅਸਤੀਫਾ ਦੇਣਾ ਪੈਂਦਾ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਦੀ ਚਰਚਾ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਕਾਫੀ ਚੱਲਦੀ ਰਹੇਗੀ। ਸੋ ਬਿਲਕੁਲ ਕਾਫੀ ਸਿਮਿਲੈਰਿਟੀ ਆ ਪ੍ਰਾਈਮ ਮਿਨਿਸਟਰ ਮੋਦੀ ਤੇ ਸੋਰਸ ਦੇ ਵਿੱਚ। ਕਹਿੰਦਾ ਵੀ ਡਿਗਰੀ ਨੂੰ ਲੈ ਕੇ ਵੀ ਮੈਂ ਡਿਗਰੀ ਕੀਤੀ, ਉਧਰ ਮੋਦੀ ਸਾਹਿਬ ਵੀ ਕਹਿ ਦਿੰਦੇ ਆ ਉਹਨਾਂ ਦੀ ਡਿਗਰੀ ਵੀ ਨਹੀਂ ਲੱਭੀ ਇਹਦੀ। ਪਰ ਫੋਰਚੂਨੇਟਲੀ ਅਮਰੀਕਾ ਦਾ ਮੀਡੀਆ ਕਾਫੀ ਸਟਰੋਂਗ ਆ, ਇੰਡੀਪੈਂਡੈਂਟ ਹੈਗਾ, ਤੇ ਇਸੇ ਤਰ੍ਹਾਂ ਜਿਹੜੀਆਂ ਜੌਬਸ ਇਹਦੀਆਂ ਉਹ ਵੀ ਫੇਕ ਨਿਕਲੀਆਂ। ਉਧਰ ਮੋਦੀ ਸਾਹਿਬ ਦੀ ਚਾਹ ਬਣਾਉਣ ਵਾਲੀ ਦੁਕਾਨ ਵੀ ਲੱਭਦੀ ਨਹੀਂ ਹੈਗੀ। ਸੋ ਕਾਫੀ ਸਿਮਿਲੈਰਿਟੀਜ਼ ਹੈਗੀਆਂ ਆ, ਤੇ ਪਰ ਇਹ ਹੁਣ ਡਿੱਕੇ ਆ ਗਿਆ ਤਾਂ ਹਜੇ ਕਾਫੀ ਮੈਜੋਰਟੀ 'ਚ ਵੈਸੇ ਰਿਪਬਲਿਕਨ ਇਹਨੂੰ ਕਹਿੰਦੇ ਵੀ ਆ ਵੀ ਤੂੰ ਭਾਈ ਹੁਣ ਆਪਣਾ ਕੁਇਟ ਕਰ ਜਾ, ਪਰ ਨਹੀਂ ਕੁਇਟ ਨਹੀਂ ਕਰ ਰਿਹਾ ਹਜੇ ਵੀ। ਤੇ ਕਿਉਂਕਿ ਇਸ ਨੇ ਡੈਮੋਕ੍ਰੈਟਿਕਲੀ ਜਿਹੜੇ ਡੈਮੋਕ੍ਰੈਟਿਕ ਪਾਰਟੀ ਦੇ ਕੋਲ ਡਿਸਟ੍ਰਿਕਟ ਸੀ ਉਸ ਨੂੰ ਓਵਰਟਰਨ ਕੀਤਾ ਹੈਗਾ ਆ। ਰਿਪਬਲਿਕਨ ਇਵੈਂਚੁਅਲੀ ਸਪੀਕਰ ਸਾਹਿਬ ਵੀ ਜਿਹੜੇ ਉਹ ਚਾਹੁੰਦੇ ਨਹੀਂ ਆ ਵੀ ਭਾਈ ਜੇ ਕਿਤੇ ਅਸਤੀਫਾ ਦਿੰਦਾ, ਦੁਬਾਰਾ ਇਲੈਕਸ਼ਨ ਹੁੰਦੀ ਹੈ, ਕਿਤੇ ਦੁਬਾਰਾ ਫਲਿੱਪ ਨਾ ਹੋ ਜੇ, ਜਿਹੜੀ ਸਾਡੀ 4 ਸੀਟਾਂ ਦੀ ਮੈਜੋਰਟੀ ਆ ਉਹ 3 ਦੀ ਨਾ ਕਿਤੇ ਜਿਹੜੀ ਉਹ ਰਹਿ ਜਾਵੇ। ਸੋ ਡੈਮੋਕ੍ਰੇਟਾਂ ਨੇ ਤਾਂ ਕਹਿਣਾ ਹੀ ਕਹਿਣਾ ਹੈ ਵੀ ਭਾਈ ਹੁਣ ਤੁਸੀਂ ਲਗਾਤਾਰ ਝੂਠ ਬੋਲ ਰਹੇ ਆ। ਇੱਕ ਪੂਰੇ ਮਾਮਲੇ ਦੇ ਵਿੱਚ ਜਦੋਂ ਸਪੀਕਰ ਮੈਕਾਰਥੀ ਨੂੰ ਜਿਹੜੇ ਉਹ ਪੁੱਛ ਰਹੇ ਸੀਗੇ ਤਾਂ ਕਹਿੰਦੇ ਵੀ ਇਹਨੇ ਝੂਠ ਬੋਲਿਆ, ਕਹਿੰਦਾ ਸੈਨੇਟ ਦੇ ਵਿੱਚ ਤੇ ਹਾਊਸ 'ਚ ਸਾਰੇ ਝੂਠ ਬੋਲਦੇ। ਉਹ ਉਦੋਂ ਏਦਾਂ ਦੀ ਗੱਲ ਜਿਹੜੀ ਆ ਉਹ ਕਹਿ ਗਏ ਸੀਗੇ, ਕਹਿੰਦੇ ਲੋਕਾਂ ਨੇ ਚੁਣਿਆ ਆ, ਤੇ ਹੁਣ ਦੇਖਾਂਗੇ ਅੱਗੇ ਕੀ ਹੁੰਦਾ ਆ। ਐਥਿਕਸ ਡਿਪਾਰਟਮੈਂਟ ਨੂੰ ਜਿਹੜਾ ਹੈਗਾ ਆ ਇਹ ਜਿਹੜਾ ਕੇਸ ਹੈ ਇਸ ਟਾਈਮ ਗਿਆ ਹੋਇਆ ਆ। ਸੋ ਅੱਗੇ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਰਿਕਮੈਂਡ ਉੱਥੇ ਹੁੰਦਾ ਆ, ਪਰ ਮਸਲਾ ਇਹ ਕਾਫੀ ਜ਼ਿਆਦਾ ਪੇਚੀਦਾ ਜਿਹੜਾ ਇਸ ਦਾ ਬਣਿਆ ਪਿਆ। ਅਗਲੀ ਖਬਰ ਇਟਲੀ ਤੋਂ ਆ ਰਹੀ ਆ। ਇਟਲੀ ਦਾ ਜੋ ਮੁਲਕ ਆ ਉਹ ਕਾਫੀ ਮਸ਼ਹੂਰ ਰਹਿੰਦਾ ਹੈ, ਉੱਥੇ ਮਾਫੀਆ ਬੜਾ ਤਕੜਾ ਹੁੰਦਾ ਆ, ਸਿਸਲੀ ਦਾ ਇਲਾਕਾ। ਜੀ ਹਾਂ। ਹੁਣ ਇਟਲੀ ਦੇ ਵਿੱਚ ਸਭ ਤੋਂ ਮੋਸਟ ਵਾਂਟਡ ਇੱਕ ਮਾਫੀਆ ਦਾ ਬੌਸ ਮਤੀਓ ਮਸੀਨਾ ਦੇਨਾਰੋ, ਉਸ ਨੂੰ 30 ਸਾਲਾਂ ਬਾਅਦ ਅਰੈਸਟ ਕੀਤਾ ਗਿਆ।
ਕਹਿੰਦੇ ਵੀ ਉਹ ਕੈਂਸਰ ਦਾ ਪੇਸ਼ੈਂਟ ਸੀ ਤੇ ਫੇਕ ਨਾਮ ਦੇ ਉੱਤੇ ਹੀ ਜਿਹੜਾ ਆਪਣੀ ਕੀਮੋਥੈਰੇਪੀ ਕੈਂਸਰ ਦੀ ਕਰਾ ਰਿਹਾ ਸੀ ਤੇ ਇੱਕ ਕਲੀਨਿਕ ਦੇ ਵਿੱਚ ਉਸ ਨੂੰ 100 ਤੋਂ ਵੱਧ ਆਰਮਡ ਫੋਰਸਸ ਜੋ ਇਟਲੀ ਦੀਆਂ ਉਹਨਾਂ ਨੇ ਅਰੈਸਟ ਕਰ ਲਿਆ ਹੈਗਾ। ਬਹੁਤ ਜ਼ਿਆਦਾ ਕਿਲਿੰਗਸ ਦੇ ਵਿੱਚ ਇਨਵੋਲਵ ਸੀ। ਇੱਕ ਟਾਈਮ ਤੇ ਉਸਨੇ ਇਹ ਸਟੇਟਮੈਂਟ ਦਿੱਤੀ ਸੀ, ਕਹਿੰਦਾ ਵੀ ਮੈਂ ਇੰਨੇ ਕੁ ਲੋਕ ਮਾਰ ਸਕਦਾ ਜਿਹਦੇ ਨਾਲ ਪੂਰੀ ਦੀ ਪੂਰੀ ਇੱਕ ਸਮੈਂਟਰੀ ਜਿਹੜੀ ਆ ਉਹ ਭਰ ਜਾਊਗੀ। 1992 ਦੇ ਵਿੱਚ ਉਸਨੇ ਐਂਟੀ ਮਾਫੀਆ ਪ੍ਰੋਸੀਕਿਊਟਰ ਜਿਵਾਨੀ ਫਲਕੋਨੀ ਤੇ ਪਾਲੋ ਬੋਰਸਿਲੀਨੋ ਇਹਨਾਂ ਨੂੰ ਕਤਲ ਕਰਵਾਇਆ ਸੀ। 93 ਦੇ ਵਿੱਚ ਇੱਕ ਬੰਬ ਅਟੈਕ ਹੋਇਆ ਸੀ ਮਿਲਾਨ, ਫਲੋਰੈਂਸ, ਰੋਮ ਦੇ ਵਿੱਚ ਤੇ ਕਿਡਨੈਪਿੰਗ, ਟਾਰਚਰਿੰਗ 11 ਸਾਲਾਂ ਦੇ ਇੱਕ ਬੱਚੇ ਦੀ ਜੋ ਪਹਿਲਾਂ ਮਾਫੀਆ ਨਾਲ ਕੰਮ ਕਰਦਾ ਸੀ ਉਹਦਾ ਫਾਦਰ ਤੇ ਬਾਅਦ ਚ ਸਟੇਟ ਵਿਟਨਸ ਬਣ ਗਿਆ ਸੀ, ਉਸ ਨੂੰ ਕੀਤਾ ਸੀ। ਉਹ ਕਹਿੰਦੇ ਵੀ ਬੜੇ ਘਿਨੌਣੇ ਕੰਮ ਇਹ ਕਰਦਾ ਸੀ ਤੇ ਰੈਕਟਰਿੰਗ, ਇਲੀਗਲ ਵੇਸਟ ਡੰਪਿੰਗ, ਮਨੀ ਲਾਂਡਰਿੰਗ, ਡਰੱਗ ਟ੍ਰੈਫਿਕਿੰਗ, ਇਹ ਸਾਰਾ ਕੁਝ ਜਿਹੜਾ ਇਹਦਾ ਹੈਡ ਸੀ। ਇਸ ਤੋਂ ਪਹਿਲਾਂ ਟੋਟੋ ਅਰੀਨਾ ਕਰਕੇ ਜੋ ਇਹਨਾਂ ਦੇ ਜੋ ਮਾਫੀਆ ਦਾ ਹੈਡ ਸੀਗਾ ਉਸ ਨੂੰ 1993 ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਉਹ ਵੀ 23 ਸਾਲ ਲੁਕਿਆ ਰਿਹਾ ਸੀ। ਸੋ ਇਹ 30 ਸਾਲ ਇਸ ਨੂੰ 2002 ਦੇ ਵਿੱਚ ਜਿਹੜੀ ਸਜ਼ਾ ਦਿੱਤੀ ਗਈ ਸੀ ਤੇ ਕਾਫੀ ਲੰਮਾ ਸਮਾਂ ਜੋ ਆ ਇਹ ਲੁਕਿਆ ਰਿਹਾ। ਸੋ ਉੱਥੇ ਦੀ ਜੋ ਸਰਕਾਰ ਹੈਗੀ ਆ, ਪ੍ਰਾਈਮ ਮਿਨਿਸਟਰ ਜਿਓਰਜੀਆ ਮਿਲੋਨੀ, ਉਹਨਾਂ ਨੇ ਆਰਮਡ ਫੋਰਸਸ ਦਾ ਧੰਨਵਾਦ ਕੀਤਾ ਹੈ ਭਈ ਜਿਹੜਾ ਮਾਫੀਏ ਕ੍ਰਿਮੀਨਲ ਗਰੁੱਪ ਦਾ ਜੋ ਹੈਡ ਆ ਉਸ ਨੂੰ ਅਰੈਸਟ ਕੀਤਾ ਗਿਆ ਹੈ। ਸਾਡੀ ਸਟੇਟ ਦੇ ਲਈ ਕਹਿੰਦੇ ਬਹੁਤ ਵੱਡੀ ਵਿਕਟਰੀ ਹੈਗੀ ਆ। ਇਟਲੀ ਦੇ ਜੋ ਪ੍ਰੈਜ਼ੀਡੈਂਟ ਆ ਸਰਜੀਓ ਮੈਟਰੈਲਾ, ਉਹਨਾਂ ਦੇ ਭਰਾ ਨੂੰ ਵੀ ਇਸ ਨੇ ਜੋ ਇਹਦਾ ਗੈਂਗ ਸੀ ਇਹਨਾਂ ਦਾ ਮਾਫੀਆ ਗਰੁੱਪ ਦਾ ਕੋਸਾ ਨੋਸਟਰਾ ਕਰਕੇ ਜਾਣਿਆ ਜਾਂਦਾ ਆ 1980 ਦੇ ਵਿੱਚ ਮਾਰ ਦਿੱਤਾ ਸੀ। ਜੀ ਜੀ 30 ਸਾਲਾਂ ਬਾਅਦ ਜਿਹੜਾ ਫਾਈਨਲੀ ਹਰਜੋਤ ਸਿੰਘ ਜੀ ਇਸ ਨੂੰ ਇਹਨਾਂ ਨੇ ਫੜਿਆ ਆ। ਤੇ ਆਪਾਂ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਕੁਛ ਇਕੋਨਮੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਤੇ ਹੋਰ ਅਹਿਮ ਖਬਰਾਂ ਦੇ ਉੱਤੇ ਜਿਹੜੀ ਉਹ ਆਪਾਂ ਝਾਤਖੋਰੀ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਇਕਨੋਮੀ ਦੀਆਂ ਖਬਰਾਂ ਤੋਂ ਪਹਿਲਾਂ ਕੁਝ ਕਾਪਾਂ ਜੋ ਸਾਡੀ ਗੋਲਡਨ ਸਟੇਟ ਦੇ ਵਿੱਚ ਤਬਾਹੀ ਮਚੀ ਹੋਈ ਆ, ਫਲੱਡਸ ਨੂੰ ਲੈ ਕੇ, ਵੈਦਰ ਨੂੰ ਲੈ ਕੇ, ਹਵਾ ਇੰਨੀ ਜ਼ਿਆਦਾ ਹਨੇਰੀ ਆ, ਬਿਜਲੀ ਚਲ ਗਈ, 8 ਮਿਲੀਅਨ ਲੋਕ ਜੋ ਫਲੱਡ ਵਾਸਤੇ ਆ ਉਹ ਜੋ ਸਾਂਝੀਆਂ ਕਰਦੇ ਜਾਈਏ। ਪਹਿਲੀ ਵਾਰੀ ਕੈਲੀਫੋਰਨੀਆ ਦੇ ਵਿੱਚ ਟੋਰਨੇਡੋ ਵੀ ਆਏ ਹੈਗੇ ਆ। ਰੇਂਚੋ ਸੈਕੋ ਪਾਰਕ, ਹੀਰਾਲਡ ਇਹ ਟਾਊਨ ਆ ਕੈਲੀਫੋਰਨੀਆ ਦਾ, ਉੱਥੇ ਜਿਹੜਾ ਆ ਵੀਕਐਂਡ ਦੇ ਦੌਰਾਨ ਟੋਰਨੇਡੋ ਆਏ। 40 ਤੋਂ ਲੈ ਕੇ 72 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਸੀ ਤੇ ਕਾਫੀ ਜ਼ਿਆਦਾ ਉੱਥੇ ਨੁਕਸਾਨ ਹੋਇਆ। ਟਰੀ ਬਹੁਤ ਸਾਰੇ ਪੱਟੇ ਗਏ ਆ, ਕਈ ਲੋਕਾਂ ਦੀਆਂ ਜੋ ਛੱਤਾਂ ਸੀਆਂ ਉਹ ਵੀ ਉੱਡ ਗਈਆਂ ਹੈਗੀਆਂ। ਇਸੇ ਤਰ੍ਹਾਂ ਜੇ ਮਰਸਡ ਦੀ ਗੱਲ ਕਰਦੇ ਜਾਈਏ, ਮਰਸਡ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਬਿਜ਼ਨੈਸਸ ਪਾਣੀ ਦੇ ਵਿੱਚ ਡੁੱਬ ਗਏ ਆ। ਘਰ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ, ਇੰਡਸਟਰੀਅਲ ਪਾਰਕ ਵਾਲਾ ਜੋ ਏਰੀਆ ਆ ਉੱਥੇ ਬਹੁਤ ਸਾਰੇ ਘਰ ਤੇ ਮਲਟੀਪਲ ਬਿਜ਼ਨੈਸਸ ਪਾਣੀ ਦੇ ਵਿੱਚ ਡੁੱਬੇ ਹੋਏ ਆ। ਕੱਲ ਰਾਤੀ ਵੀ ਬਹੁਤ ਜ਼ਿਆਦਾ ਜੋ ਮੀਂਹ ਪਿਆ ਹੈਗਾ ਤੇ ਕਹਿੰਦੇ ਪਈ ਜੋ ਡਰੇਨ ਸਿਸਟਮ ਆ ਉਹ ਬਹੁਤ ਬੁਰੀ ਤਰ੍ਹਾਂ ਬੰਦ ਹੋਇਆ ਆ। ਇੱਕ ਰੂਬਨ ਮੱਲੀ ਨਾਮ ਦੇ ਬਿਜ਼ਨਸ ਓਨਰ ਨੇ ਕਿਹਾ ਵੀ ਅਸੀਂ ਬਿਜ਼ਨਸ ਉੱਥੇ ਹੁਣ ਕਿੱਦਾਂ ਖੋਲਣਾ ਜਦੋਂ ਪਾਣੀ ਸਾਡੀਆਂ ਜੋ ਬਿਜ਼ਨਸ ਦੀ ਫਲੋਰ ਆ ਉਹ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬੀ ਹੋਈ ਹੈਗੀ ਆ। ਦੂਸਰੇ ਪਾਸੇ ਜੋ ਹਾਈ ਲੈਵਲ ਦੇ ਉੱਤੇ ਪਹਾੜੀਆਂ ਆ ਉੱਥੇ ਬਹੁਤ ਜ਼ਿਆਦਾ ਸਨੋ ਪਈ ਆ। ਹਾਈਵੇ 50 ਜੋ ਨਿਵਾਡਾ ਨੂੰ ਜਾਂਦਾ ਹੈਗਾ ਉਹ ਬਹੁਤ ਬੁਰੀ ਤਰ੍ਹਾਂ ਉੱਥੇ ਸਨੋ ਆ ਤੇ ਲੋਕਾਂ ਨੂੰ ਪੁਲਿਸ ਵਾਲੇ ਇਹੀ ਕਹਿ ਰਹੇ ਆ ਵੀ ਭਾਈ ਉਧਰ ਨੂੰ ਨਾ ਜਾਓ। ਤੇ 400 ਤੋਂ ਵੱਧ ਦਸੰਬਰ 30 ਤੋਂ ਲੈ ਕੇ ਹੁਣ ਤੱਕ ਲੈਂਡਸਲਾਈਡ ਕੈਲੀਫੋਰਨੀਆ 'ਚ ਆ ਚੁੱਕੇ ਆ। ਵੱਖ-ਵੱਖ ਸੜਕਾਂ ਤੇ ਬਹੁਤ ਸਾਰੇ ਲੋਕਾਂ ਦੀਆਂ ਕਾਰਾਂ ਟੁੱਟ ਚੁੱਕੀਆਂ ਕਿਉਂਕਿ ਦਰਖਤ ਡਿੱਗਦੇ ਆ। ਅਸੀਂ ਤਾਂ ਵਾਰਨਿੰਗ ਦਿੰਦੇ ਰਹੇ ਵੀ ਭਾਈ ਜਿਨ੍ਹਾਂ ਦੇ ਘਰਾਂ ਦੇ ਲਾਗੇ ਵੱਡੇ ਟਰੀ ਆ ਉੱਥੇ ਉਹਨਾਂ ਦੇ ਲਾਗੇ ਕਾਰਾਂ ਨਾ ਖੜੀਆਂ ਕਰੋ। ਫਲੱਡਿੰਗ ਦੀ ਫੋਰਕਾਸਟ ਅਜੇ ਵੀ ਜਿਹੜੀ ਉਹ ਹੈ 9 ਕੰਜ਼ੈਕਟਿਵ ਸਟਾਰਮਸ, 9 ਜਿਹੜੇ ਵੱਖ-ਵੱਖ ਸਟਾਰਮ ਲਗਾਤਾਰ ਬੈਕ ਟੂ ਬੈਕ ਜਿਹੜੇ ਉਹ ਆਏ ਆ। ਵਿੱਚ ਥੋੜ੍ਹਾ ਬਹੁਤਾ ਕਿਤੇ ਸਾਹ ਮਿਲਿਆ।
ਸੋਇਲ ਇੰਨੀ ਕੁ ਜ਼ਿਆਦਾ ਸੈਚੂਰੇਟ ਹੋ ਚੁੱਕੀ ਹੈ ਪਾਣੀ ਦੇ ਨਾਲ ਵੀ ਰੁੱਖਾਂ ਦੇ ਪੱਟ ਹੋਣਾ ਬਹੁਤ ਆਸਾਨ ਆ। ਰੋਡਸ ਦੀਆਂ ਜਿਹੜੀਆਂ ਪੂਰੀਆਂ ਦੀਆਂ ਪੂਰੀਆਂ ਜਿਹੜੀਆਂ ਆ ਉਹ ਰੁੜ ਰਹੀਆਂ ਨੇ। ਹਾਈਵੇ 1 ਦੇ ਉੱਤੇ ਬਿਗਸਰ ਵੱਲ ਨੂੰ ਜਿਹੜੀ ਰੋਡ ਪੂਰੀ ਦੀ ਪੂਰੀ ਜਿਹੜੀ ਇਸ ਟਾਈਮ ਰੁੜ ਕੇ ਸਮੁੰਦਰ ਦੇ ਵਿੱਚ ਜਾ ਪਈ ਆ। ਸੋ ਉੱਥੇ ਵੀ ਆਵਾਜਾਈ ਪੂਰੀ ਇਸ ਟਾਈਮ ਠੱਪ ਦੱਸੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਸਥਿਤੀ ਕੋਈ ਬਹੁਤੀ ਚੰਗੀ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਨਹੀਂ ਹੈਗੀ। ਕਹਿੰਦੇ ਵੀ ਇੱਕ ਹੋਰ ਸਟਾਰਮ ਜਿਹੜਾ ਉਹ ਆ ਰਿਹਾ ਆ ਤੇ ਬਹੁਤ ਸਾਰੇ ਇਲਾਕੇ ਆ ਉਹਨਾਂ ਨੂੰ ਖਤਰਾ ਜਿਹੜਾ ਉਸ ਦੇ ਵਿੱਚ ਬਣਿਆ ਪਿਆ। ਕਹਿੰਦੇ ਵੀ ਸਭ ਤੋਂ ਵੱਧ ਜਿਹੜਾ ਇਸ ਟਾਈਮ ਮੋਨਰੇ ਪੈਨਸੂਲਾ ਆ ਇਹ 100 ਮੀਲ ਦੂਰ ਹੈਗਾ ਉਹਦਾ ਸੈਨ ਫਰਾਂਸਿਸਕੋ ਤੋਂ। 50,000 ਦੇ ਲੋਕ ਇੱਥੇ ਰਹਿੰਦੇ ਨੇ। ਕਾਰਮਲ, ਮੋਨਰੇ, ਪੈਸੀਫਿਕ ਗਰੋਵ, ਪੈਬਲ ਬੀਚ, ਇੱਥੇ ਜਿਹੜਾ ਸਟਾਰਮ ਆ ਉਸ ਤੇ ਕਾਫੀ ਜ਼ਿਆਦਾ ਮਾਰ ਕੀਤੀ ਆ। ਸੈਂਟਾ ਕਰੂਜ਼ ਦੀਆਂ ਮਾਊਂਟੇਨਸ ਆਪਾਂ ਜਿਹੜਾ ਉਹ ਦੇਖਿਆ, ਸੈਂਟਾ ਕਰੂਜ਼ ਦੇ ਵਿੱਚ ਕਿੰਨੀ ਜਿਹੜੀ ਤਬਾਹੀ ਉਸ ਦੇ ਵਿੱਚ ਹੋਈ ਹੈ। ਜਿਹੜੀਆਂ ਲੋਲੈਂਡਸ ਆ ਉੱਥੇ ਪਾਣੀ ਵੀ ਚੜ੍ਹ ਕੇ ਆਇਆ ਲੋਕਾਂ ਦੇ ਘਰਾਂ 'ਚ, ਰੁੱਖ ਵੀ ਜਿਹੜੇ ਉਹ ਡਿੱਗੇ ਤੇ ਜ਼ਮੀਨ ਵੀ ਜਿਹੜੀ ਉਹ ਰੁੜਨੀ ਧੱਸਣੀ ਜਿਹੜੀ ਉਹ ਸ਼ੁਰੂ ਹੋ ਗਈ ਇਹ ਇਲਾਕੇ ਦੇ ਵਿੱਚ। ਇੱਥੋਂ ਤੱਕ ਕਿ ਲੇਕ ਟਾਹੋ ਤੇ ਸਿਆਰਾ ਨਵਾਡਾ ਪਿਛਲੇ ਕੁਛ ਹਫ਼ਤਿਆਂ ਦੇ ਵਿੱਚ 8 ਫੁੱਟ ਸਨੋ ਪਈ ਆ। ਸੋ ਤੁਸੀਂ ਇਮੈਜਿਨ ਕਰ ਸਕਦੇ ਆ ਉੱਥੇ ਐਵਲਾਂਚ ਆਉਣ ਦਾ ਖਤਰਾ। ਸਨੋ ਰਿਮੂਵਲ ਇਕਵਿਪਮੈਂਟ ਉੱਤੋਂ ਫਿਰ ਬਰਫ਼ ਨੇ ਰੁੜ ਕੇ ਥੱਲੇ ਨੂੰ ਵੀ ਜਿਹੜਾ ਆਉਣਾ। ਤੇਜ਼ ਹਵਾਵਾਂ ਜਿਹੜੀਆਂ ਉਹ ਨਾਲ ਚੱਲ ਰਹੀਆਂ। ਸੋ ਬੰਪਰ ਟੂ ਬੰਪਰ ਟ੍ਰੈਫਿਕ ਜਿਹੜਾ ਉੱਥੇ ਆ ਉਹ ਹੁੰਦਾ ਆ। ਚੇਂਜ ਰਿਕੁਆਇਰਡ ਹੁੰਦੀਆਂ। ਸੋ ਬਹੁਤ ਉੱਥੇ ਪ੍ਰੋਬਲਮ ਚੱਲ ਰਹੀ ਆ। ਮੈਂ CHP ਦਾ ਜਿਹੜਾ ਹਰਜੋਤ ਸਿੰਘ ਜੀ ਦੇਖ ਰਹੇ ਸੀ, ਕਹਿੰਦੇ ਵੀ ਜਿੱਥੇ ਚੇਨ ਰਿਕੁਆਇਰਡ ਆ ਤੇ ਜੇ ਤੁਸੀਂ ਚੇਨ ਪਾ ਕੇ ਨਹੀਂ ਜਾਓਗੇ ਤਾਂ ਇਹ ਡੇਂਜਰਸ ਡਰਾਈਵਿੰਗ ਆ ਤਾਂ ਅਸੀਂ ਤੁਹਾਨੂੰ ਉਹਦੀ ਟਿਕਟ ਵੀ ਦੇਵਾਂਗੇ। ਸੋ ਇਹ ਵੀ ਜਿਹੜੇ CHP ਵਾਲਿਆਂ ਨੇ ਵਾਰਨਿੰਗ ਜਿਹੜੀ ਦਿੱਤੀ ਹੈ ਵੀ ਭਾਈ ਜੇ ਤੁਸੀਂ ਰੋਡ ਤੇ ਨਿਕਲਣਾ ਆ ਤੇ ਜਿੱਦਾਂ ਦੀ ਸਥਿਤੀ ਆ ਉਹਦੇ ਹਿਸਾਬ ਦੇ ਨਾਲ ਪੂਰਾ ਕਰਕੇ ਜਿਹੜਾ ਉਹ ਲੰਘਿਆ ਜਾਵੇ। ਮਰਸੈਡ ਕਾਉਂਟੀ ਦੇ ਵਿੱਚ ਹਰਜੋਤ ਸਿੰਘ ਜੀ ਕਾਫੀ ਨੁਕਸਾਨ ਇੱਥੇ ਹੋਇਆ। ਜਿਹੜਾ ਪਲਨਾਡਾ ਸ਼ਹਿਰ ਸੀਗਾ ਪੂਰੇ ਦਾ ਪੂਰਾ ਹੀ ਜਿਹੜਾ ਡੁੱਬ ਗਿਆ ਸੀ। ਵਿਲਟਨ ਦਾ ਇਲਾਕਾ ਆਪਾਂ ਸੈਕਰਾਮੈਂਟੋ ਦੇ ਨਜ਼ਦੀਕ ਜਿਹੜਾ ਉਹ ਦੇਖਿਆ ਸੀ। ਜਿੰਨੀ ਇਸ ਕਾਉਂਟੀ ਦੇ ਵਿੱਚ ਇੰਨੀ ਜਿਹੜੀ ਮੀਂਹ ਜਿਹੜਾ ਪੈ ਚੁੱਕਾ ਆ ਜਿੰਨਾ ਇੱਕ ਸੀਜ਼ਨ ਦੇ ਵਿੱਚ ਉਹ ਤੋਂ ਦੁੱਗਣਾ ਮੀਂਹ ਆਲਰੇਡੀ ਇੰਨੇ ਕੁਛ ਹਫ਼ਤਿਆਂ ਦੇ ਵਿੱਚ ਜਿਹੜਾ ਉਹ ਪੈ ਚੁੱਕਾ ਹੈ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਪ੍ਰੋਬਲਮ ਜਿਹੜੀ ਉਹ ਹੈਗੀ ਆ। ਸਟਾਰਮ ਅਜੇ ਆ ਰਹੇ ਆ। ਧਰਤੀ ਜਿਹੜੀ ਬਹੁਤ ਜ਼ਿਆਦਾ ਪੋਲੀ ਆ ਤੇ ਬਿਜਲੀ ਅਜੇ ਵੀ ਕਈਆਂ ਦੇ ਜਿਹੜੀ ਉਹ ਜਾ ਰਹੀ ਆ। ਜਿੱਦਾਂ ਟੋਰਨੇਡੋ ਵਾਰਨਿੰਗਸ ਆਪਾਂ ਅਮਰੀਕਾ 'ਚ ਦੇਖੀਆਂ। ਅੱਜ ਜਿੱਥੇ ਮੈਂ ਰਹਿੰਦਾ ਆ ਉੱਥੇ ਵੀ ਕਈ ਘੰਟੇ ਬਿਜਲੀ ਜਿਹੜੀ ਉਹ ਗੁੱਲ ਰਹੀ ਕਿਉਂਕਿ ਬਹੁਤ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ। ਸੈਂਕੜੇ ਤੋਂ ਹਜ਼ਾਰਾਂ ਹੀ ਲੋਕ ਜਿਹੜੇ ਆ ਉਹ ਬਿਜਲੀ ਤੋਂ ਬਗੈਰ ਜਿਹੜੇ ਉਹ ਸੀਗੇ। ਸੋ ਇਹ ਸਥਿਤੀ ਬਹੁਤ ਕਾਮਨ ਜਿਹੜੀ ਇਸ ਟਾਈਮ ਹੋ ਰਹੀ ਆ। ਸੋ ਸਾਰਿਆਂ ਨੂੰ ਆਪਣੇ ਉਸ ਹਿਸਾਬ ਦੇ ਨਾਲ ਰੈਡੀ ਜ਼ਰੂਰ ਰਹਿਣਾ ਚਾਹੀਦਾ। ਈਵਨ ਦੋ ਕੈਲੀਫੋਰਨੀਆ ਦੇ ਵਿੱਚ ਇੰਨੇ ਜ਼ਿਆਦਾ ਸਟਾਰਮ ਆਏ ਆ, ਇੰਨਾ ਜ਼ਿਆਦਾ ਮੀਂਹ ਪਿਆ, ਇਹਦੇ ਨਾਲ ਡਰਾਊਟ ਦੀ ਜੋ ਇੰਟੈਂਸਿਟੀ ਆ ਉਹ ਘਟ ਤਾਂ ਜ਼ਰੂਰ ਗਈ ਆ ਪਰ ਡਰਾਊਟ ਘਟਿਆ ਨਹੀਂ ਹੈ। ਹਜੇ ਕੈਲੀਫੋਰਨੀਆ 'ਚ ਮੀਂਹ ਦੀ ਬਹੁਤ ਜ਼ਰੂਰਤ ਆ। ਸੋ ਹੋਪਫੁਲੀ ਅੱਜ ਜੋ ਇਹ ਸਟਾਰਮ ਦਾ ਅੱਜ ਆਖਰੀ ਦਿਨ ਆ, ਕੁਛ ਦਿਨ ਹੋਰ ਸੁੱਕਾ ਰਹੇ ਤੇ ਫੇਰ ਮੀਂਹ ਆਵੇ ਤਾਂ ਵਧੀਆ ਰਹੂਗਾ ਕੈਲੀਫੋਰਨੀਆ ਦੇ ਲਈ। ਨਾਰਦਰਨ ਕੈਲੀਫੋਰਨੀਆ ਦੇ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ, ਵਿਲਟਨ, ਸੈਕਰਾਮੈਂਟੋ, ਇੱਧਰ ਮਰਸਡ ਏਰੀਆ, ਇਹ ਸਾਰਾ ਬੜਾ ਡੈਮੇਜ ਹੋਇਆ ਤੇ ਸਦਰਨ ਕੈਲੀਫੋਰਨੀਆ ਵੀ ਇਹ ਤੋਂ ਨਹੀਂ ਬਚਿਆ ਹੈਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਵੈਂਚਰਾ ਕਾਉਂਟੀ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਜਿੱਥੇ 17 ਇੰਚ ਤੱਕ ਮੀਂਹ ਪਿਆ ਹੈਗਾ। ਸੋ ਸਮੁੰਦਰ ਦੇ ਕੰਢੇ ਆ ਬਿਲਕੁਲ ਤੇ ਉੱਥੇ ਮੱਡ ਬਹੁਤ ਜ਼ਿਆਦਾ ਹੋਇਆ ਸੜਕਾਂ ਦੇ ਉੱਤੇ। ਇਵੈਕੂਏਸ਼ਨ ਕੀਤੀ ਗਈ ਆ। 10 ਦੇ ਕਰੀਬ ਹੈਲੀਕਾਪਟਰਸ ਵਰਤੇ ਗਏ 70 ਲੋਕਾਂ ਨੂੰ ਕੱਢਣ ਦੇ ਲਈ। ਜੀ ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੀ ਵਰਲਡ ਇਕਨੋਮਿਕ ਫੋਰਮ ਡੈਵੋਸ ਜਿਹੜੀ ਆ ਉਹ ਹੁਣ ਜਿਹੜੀ ਉਹ ਜਾ ਰਹੀ ਆ। ਅੱਜ ਤੋਂ ਜਿਹੜੀ ਉੱਥੇ ਸ਼ੁਰੂ ਆ ਤੇ 20 ਤਰੀਕ ਤੱਕ ਜਿਹੜੀ ਉਹ ਚੱਲਣੀ ਆ। ਤੇ ਯੂਜਲੀ ਇੱਥੇ ਅਰਥਚਾਰੇ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਉਹ ਚੱਲਦੀਆਂ ਆ। 2700 ਲੀਡਰ 130 ਮੁਲਕਾਂ ਤੋਂ ਜਿਹੜੇ ਉਹ ਆ ਰਹੇ ਨੇ ਜਿਨ੍ਹਾਂ ਵਿੱਚ 52 ਹੈੱਡ ਆਫ ਦਾ ਸਟੇਟ ਯਾਨੀ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਿਹੜੇ ਆ ਵੱਖ-ਵੱਖ ਮੁਲਕਾਂ ਨੇ ਇਹ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਜਿਹੜੀ ਥਾਂ ਆ ਉਸ ਨੂੰ ਅਟੈਂਡ ਕੀਤਾ ਜਾਊਗਾ। ਆਲਦੋ ਬਹੁਤ ਸਾਰੇ ਲੋਕ ਇਸ ਨੂੰ ਇਹ ਦੇਖਦੇ ਆ ਵੀ ਇਹ ਵੀ ਇੱਕ ਵਰਲਡ ਆਰਡਰ ਦੇ ਤੌਰ ਦੇ ਉੱਤੇ ਹੀ ਆ ਵੀ ਇਹ ਜਿਹੜੇ ਲੋਕ ਨੇ ਵਰਲਡ ਇਕਨੋਮਿਕ ਫੋਰਮ ਵਾਲੇ ਇਹ ਦੁਨੀਆ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ। ਜਰਮਨ ਇਕੋਨੋਮਿਸਟ ਦੇ ਦੁਆਰਾ 1971 ਦੇ ਵਿੱਚ ਕਲੌਸ ਸ਼ਵਾਬ ਜਿਹੜਾ ਆ ਉਸ ਨੇ ਇਸ ਮੀਟਿੰਗ ਦੀ ਜਿਹੜੀ ਸ਼ੁਰੂਆਤ ਕੀਤੀ ਸੀ। ਉਦੋਂ ਯੂਰਪੀਅਨ ਮੈਨੇਜਮੈਂਟ ਫੋਰਮ ਦਾ ਨਾਮ ਰੱਖਿਆ ਗਿਆ ਸੀ ਤੇ ਫਿਰ 1987 'ਚ ਇਸ ਨੇ ਜਿਹੜਾ ਇਸ ਦਾ ਨਾਮ ਚੇਂਜ ਕਰ ਦਿੱਤਾ ਸੀਗਾ। ਸੋ ਇਹ ਐਨੂਅਲ ਮੀਟਿੰਗ ਹੁੰਦੀ ਆ ਜਿਹੜੇ ਵਰਲਡ ਦੇ
ਲੀਡਰਸ, ਗਵਰਨਮੈਂਟ ਹੈਡਸ, ਬਿਜ਼ਨਸ, ਸਿਵਲ, ਇਹ ਸਾਰੇ ਜਾਣੇ ਉੱਥੇ ਮਿਲਦੇ ਨੇ ਤੇ ਅਗਲੇ ਸਾਲ ਦੀਆਂ ਪ੍ਰਾਇੋਰਟੀ ਸੈੱਟ ਕੀਤੀਆਂ ਜਾਂਦੀਆਂ ਵੀ ਅਸੀਂ ਕਿਸ ਚੀਜ਼ ਦੇ ਉੱਤੇ ਧਿਆਨ ਇਸ ਦੇ ਵਿੱਚ ਦੇਣਾ ਹੈਗਾ ਆ। ਆਕਸਫੈਮ ਇੱਕ ਕੰਪਨੀ ਜਿਸ ਨੇ ਇਹ ਦੱਸਿਆ ਆ ਵੀ ਦੁਨੀਆ ਦੇ 1% ਜਿਹੜੇ ਲੋਕ ਨੇ ਉਹ ਜਿਹੜੇ 42 ਟ੍ਰਿਲੀਅਨ ਡਾਲਰ ਦੀ ਜਿਹੜੀ ਵੈਲਥ ਆ ਉਸ ਦੇ ਉੱਤੇ ਕਾਬਜ਼ ਜਿਹੜੀ ਉਹ ਨੇ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆ, ਇਹ ਇੱਕ ਲੋਕਾਂ ਦੇ ਲਈ, ਕਈਆਂ ਦੇ ਲਈ ਕਾਫੀ ਇੱਕ ਵੱਡਾ ਜਿਹੜਾ ਮੁੱਦਾ ਹਰਜੋਤ ਸਿੰਘ ਜੀ ਉਹ ਰਹਿੰਦਾ ਆ ਵੀ ਇਹ ਹੋ ਕੀ ਰਿਹਾ ਆ ਵੀ ਇੰਨੇ ਥੋੜੇ ਲੋਕ ਦੁਨੀਆ ਦੀ ਬਹੁਤੀ ਜਿਹੜੀ ਆ ਉਹ ਵੈਲਥ ਦੇ ਉੱਤੇ ਕਾਬਜ਼ ਜਿਹੜੀ ਉਹ ਕਿੱਦਾਂ ਨੇ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਉਹ ਹੋਊਗਾ। ਸੋ ਜਿੱਦਾਂ ਆਪਾਂ ਦੱਸਿਆ ਵੀ 130 ਮੁਲਕਾਂ ਤੋਂ 2700 ਲੀਡਰ ਜਿਹੜੇ ਆ ਉਹ ਹੋਣਗੇ, 52 ਹੈਡ ਆਫ ਦਾ ਸਟੇਟ, ਅਫਰੀਕਨ, ਯੂਰਪੀਅਨ ਤੇ ਇੱਕ ਵੈਨੇਜ਼ੁਏਲਾ ਦੇ ਵਿੱਚੋਂ ਇਹ ਜਿਹੜੇ ਲੋਕ ਆ ਉੱਥੇ ਉਹਨਾਂ ਦੇ ਹੈਡਸ ਆ ਉਹ ਉੱਥੇ ਪਹੁੰਚ ਰਹੇ ਹੈਗੇ ਨੇ। ਸੋ ਇਸ ਦੇ ਉੱਤੇ ਹਰ ਇੱਕ ਦੀ ਨਜ਼ਰ ਰਹਿੰਦੀ ਆ। ਬਹੁਤ ਸਾਰੇ ਜਿਹੜੇ ਅਰਥ ਸ਼ਾਸਤਰੀ ਆ ਉਹਨਾਂ ਨੇ ਆਪਣੇ ਜਿਹੜੇ ਆਈਡੀਏ ਆ ਜਾਂ ਇੱਥੋਂ ਜਿਹੜਾ ਆਈਡੀਆ ਨਿਕਲ ਕੇ ਆਉਣਾ ਆ ਉਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਇਹ ਦੁਨੀਆ ਨੂੰ ਹੁਣ ਜਿੱਥੇ ਰਿਸੈਸ਼ਨ ਦਾ ਓਵਰਆਲ ਗਲੋਬਲ ਗਰੋਥ ਜਿਹੜੀ ਉਹ ਘਟਣ ਦੀਆਂ ਜਿੱਥੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਆ, ਇਹਨਾਂ ਦੀਆਂ ਗੱਲਾਂ ਚੋਂ ਕੀ ਨਿਕਲ ਕੇ ਆਉਂਦਾ ਆ। ਜੀ ਬਿਲਕੁਲ। ਇਸੇ ਤਰ੍ਹਾਂ ਜੋ ਜੌਬ ਓਪਨਿੰਗ ਡਾਟਾ ਆ ਉਸ ਨੂੰ ਲੈ ਕੇ ਅੱਜ ਗੋਲਡਮੈਨ ਸੈਕ ਦੇ ਜੋ ਇਕੋਨੋਮਿਸਟ ਆ ਉਹਨਾਂ ਨੇ ਕਿਹਾ ਵੀ ਡਾਟਾ ਬੜਾ ਗਲਤ ਹੈਗਾ ਆ, ਇਹਦੇ ਵਿੱਚ ਵੱਡੀ ਗਿਣਤੀ 'ਚ ਜੋ ਲੇ ਆਫ ਹੋ ਰਹੀ ਆ ਉਸ ਨੂੰ ਇਨਕਲੂਡ ਹੀ ਨਹੀਂ ਕੀਤਾ ਜਾ ਰਿਹਾ ਹੈਗਾ। ਮੈਨੂਅਲ ਅਵਿਕਾਸਿਸ ਗੋਲਡਮੈਨ ਸੈਕਸ ਦੇ ਇਕੋਨੋਮਿਸਟ ਆ, ਉਹਨਾਂ ਨੇ ਕਿਹਾ ਵੀ ਜੋ ਨੋਟਿਸ ਫਾਈਲ ਕਰਨੇ ਹੁੰਦੇ ਆ ਕੰਪਨੀਆਂ ਵੱਲੋਂ ਵਰਕਰ ਐਡਜਸਟਮੈਂਟ ਤੇ ਰਿਟੇਨਿੰਗ ਨੋਟੀਫਿਕੇਸ਼ਨ ਐਕਟ ਦੇ ਅਧੀਨ ਕੰਪਨੀਆਂ ਨੂੰ ਲੋਕਲ ਸਟੇਟ ਗਵਰਨਮੈਂਟ ਦੇ ਕੋਲ ਅਪਲਾਈ ਕਰਨ ਨੂੰ ਨੋਟੀਫਾਈ ਕਰਨਾ ਪੈਂਦਾ ਹੈ ਜੇ 500 ਤੋਂ ਵੱਧ EMPLOYE ਉਹ ਲੇ ਆਫ ਕਰਨ ਜਾ ਰਿਹਾ ਉਹ ਵੀ 60 ਦਿਨ ਐਡਵਾਂਸ। ਸੋ ਇਹ ਸਾਰਾ ਕੁਝ ਜੋ ਕੈਲੀਫੋਰਨੀਆ 'ਚ ਹੀ ਹੋਇਆ ਬੜਾ ਕਹਿੰਦੇ ਵੀ ਲੀਗਲ ਤਰੀਕੇ ਨਾਲ ਨਹੀਂ ਹੋਇਆ, ਇਲੀਗਲ ਤਾਂ ਨਹੀਂ ਉਹਨੇ ਕਿਹਾ ਕਿਉਂਕਿ ਟਵਿੱਟਰ ਨੇ ਇੱਕਦਮ ਬੰਦੇ ਇੰਨੇ ਲੇ ਆਫ ਕਰਤੇ, ਮਾਈਕਰੋਸਾਫਟ ਨੇ, ਐਮਾਜ਼ੋਨ ਨੇ, ਜਿੰਨੀਆਂ ਵੀ ਫੇਸਬੁੱਕ ਨੇ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਜਿਹੜਾ ਸਟੇਟ ਨੂੰ ਦੇਣਾ ਚਾਹੀਦਾ ਸੀ। ਸੋ ਉਸ ਪੂਰੇ ਡਾਟੇ ਨੂੰ ਕਹਿੰਦੇ ਚੰਗੀ ਤਰ੍ਹਾਂ ਦੇ ਨਾਲ ਹਜੇ ਇਨਕਲੂਡ ਨਹੀਂ ਕੀਤਾ ਜਾ ਰਿਹਾ। ਸੋ ਇਸ ਕਰਕੇ ਵੀ ਉਹਦੇ ਵਿੱਚ ਜੋ ਸਹੀ ਇਨਫੋਰਮੇਸ਼ਨ ਨਹੀਂ ਹੈਗੀ। ਸੋ ਇਹ ਜਿਹੜੀਆਂ ਹਰਜੋਤ ਸਿੰਘ ਜੀ ਕਾਫੀ ਚੇਂਜਸ ਜਿਹੜੀਆਂ ਇਸ ਟਾਈਮ ਦੇਖ ਰਹੇ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਸੋਨੇ ਦੀਆਂ ਜਿਹੜੀਆਂ ਕੀਮਤਾਂ ਆ ਉਹ ਲਗਾਤਾਰ ਵੱਧ ਰਹੀਆਂ ਹੈਗੀਆਂ ਆ। ਕਹਿੰਦੇ ਵੀ ਜੇ ਇਹਨਾਂ ਦੀ ਮੰਨੀ ਜਾਵੇ ਇਸ ਦੇ ਵਿੱਚ ਜਿਹੜੇ ਮਾਹਰਾਂ ਦੀ ਕਹਿੰਦੇ ਵੀ $2000 ਆਉਂਸ ਨੂੰ ਜਿਹੜਾ ਪ੍ਰਾਈਸ ਆ ਇਸ ਦੇ ਵਿੱਚ ਜਾ ਸਕਦਾ ਆ। US ਦੇ ਵਿੱਚ ਇਵੈਂਚੁਅਲੀ ਕਹਿੰਦੇ ਆ ਵੀ ਜਿਹੜੇ ਰੇਟ ਹਾਈਕਸ ਆ ਉਹਨਾਂ ਦੀ ਪੇਸ ਜਿਹੜੀ ਸਲੋ ਹੋਊਗੀ ਤੇ ਇਵੈਂਚੁਅਲੀ ਇਸ ਦੀਆਂ ਕੀਮਤਾਂ ਫਿਰ ਜਿਹੜੀਆਂ ਘਟਣਗੀਆਂ। ਪਰ ਹਾਲ ਦੀ ਘੜੀ ਜਦੋਂ ਸਟਾਕਸ ਦੇ ਵਿੱਚ ਜਾਂ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਹਰਜੋਤ ਸਿੰਘ ਜੀ ਥੱਲੇ ਨੂੰ ਜਾ ਰਿਹਾ ਹੁੰਦਾ ਆ ਤੇ ਉਦੋਂ ਸੋਨਾ ਅਮੂਮਨ ਤਾਂ ਵੱਲ ਨੂੰ ਜਿਹੜਾ ਉਹ ਜਾਂਦਾ ਆ। ਕਹਿੰਦੇ ਸਪਾਟ ਪ੍ਰਾਈਸਿਸ ਸੋਨੇ ਦੇ $1900 ਤੋਂ ਉੱਤੇ ਜਿਹੜੇ ਉਹ ਲੰਘ ਗਏ ਹੈਗੇ ਆ। ਨਵੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ 18% ਇਨਕਰੀਜ਼ ਸੋਨੇ ਦੀਆਂ ਕੀਮਤਾਂ ਦੇ ਵਿੱਚ ਹੋ ਚੁੱਕਾ ਹੈਗਾ ਆ। ਸੋ ਯੀਲਡਸ ਦੇ ਉੱਤੇ ਜਿਹੜੇ ਹਾਇਰ ਰੇਟਸ ਆ ਉਹ ਆ ਰਹੇ ਸੀਗੇ ਤੇ ਹੁਣ ਜਿਹੜੇ ਨਾਨ ਯੀਲਡਿੰਗ ਗੋਲਡ ਵਾਲੇ ਆ ਉਹ ਕਹਿੰਦੇ ਵੀ ਲੈਸ ਡਿਜ਼ਾਇਰੇਬਲ ਲੋਕਾਂ ਦੇ ਲਈ ਜਿਹੜਾ ਉਹ ਹੋਇਆ ਆ। ਪਰ ਇਵੈਂਚੁਅਲੀ ਸੋਨਾ ਜਿਹੜਾ ਉਹ ਤਾਂ ਨੂੰ ਗਿਆ ਆ ਕਈ ਚਿਰਾਂ ਬਾਅਦ ਤੇ ਹੁਣ ਦੇਖੋ ਕਦੋਂ ਥੱਲੇ ਨੂੰ ਆਉਂਦਾ ਆ। ਪਰ ਲੋਕਾਂ ਦਾ ਝੁਕਾਅ ਇਸ ਟਾਈਮ ਇੱਕ ਵਾਰੀ ਫਿਰ ਕਮੋਡਿਟੀਜ਼ ਦੇ ਵਿੱਚ ਸੋਨੇ ਵੱਲ ਨੂੰ ਵਧਿਆ ਆ। ਜੀ ਬਿਲਕੁਲ। ਗਲਾਸਡੋਰ ਇੱਕ ਕੰਪਨੀ ਆ ਜੋ ਕਿ ਸਰਵੇ ਕਰਦੀ ਆ ਵੀ ਕਿਹੜੀਆਂ ਕੰਪਨੀਆਂ ਦੇ ਵਿੱਚ ਕੰਮ ਕਰਨ ਵਾਲੇ ਜੋ EMPLOYEES ਆ ਉਹ ਖੁਸ਼ ਰਹਿੰਦੇ ਆ ਜਾਂ ਜਿਹੜੀਆਂ ਬੈਸਟ ਪਲੇਸਿਸ ਹੈਗੀਆਂ ਇਹਨਾਂ ਕੰਪਨੀਆਂ ਦੇ ਵਿੱਚ ਕੰਮ ਕਰਨ ਦੇ ਲਈ ਕਿਹੜੀਆਂ ਹੈਗੀਆਂ। ਪਹਿਲੀ ਵਾਰੀ ਹੋਇਆ ਕਹਿੰਦੇ ਵੀ ਮੈਟਾਵਰਸ ਜਿਹੜੀ ਫੇਸਬੁੱਕ ਦੀ ਕੰਪਨੀ ਆ ਤੇ ਐਪਲ ਦੋਨੋਂ ਕੰਪਨੀਆਂ 100 ਜਿਹੜੀਆਂ ਟੌਪ ਦੀਆਂ ਦੁਨੀਆ ਦੀਆਂ ਕੰਪਨੀਆਂ 'ਚ ਵੀ ਮੈਂ ਜੀ ਉੱਥੇ ਕੰਮ ਕਰਨਾ ਚਾਹੁੰਦਾ ਉਹਨਾਂ ਦੇ ਵਿੱਚ ਉਹਨਾਂ ਦੇ ਨਾਂ ਨਹੀਂ ਆਏ ਹੈਗੇ।
ਗੂਗਲ, ਲਿੰਕਡਇਨ, ਮਾਈਕਰੋਸਾਫਟ ਇਹ ਜ਼ਰੂਰ ਟੌਪ ਦੀਆਂ 20 ਕੰਪਨੀ 'ਚ ਆਏ ਆ, ਪਰ ਮੈਟਾ ਤੇ ਐਪਲ ਟੌਪ ਦੀ 100 ਕੰਪਨੀਜ਼ ਦੇ ਵਿੱਚ ਨਾਮ ਇਹਨਾਂ ਦੇ ਨਹੀਂ ਆਏ। ਰੀਜ਼ਨ ਆਪਾਂ ਦੇਖਿਆ ਹੀ ਆ ਵੀ 2022 ਦੇ ਵਿੱਚ ਮੈਟਾ ਜੋ ਫੇਸਬੁੱਕ ਦੀ ਪੇਰੈਂਟ ਕੰਪਨੀ ਆ, ਇਹਨਾਂ ਨੇ ਹਾਇਰਿੰਗ ਫਰੀਜ਼ ਕਰਤੀ, ਜੌਬ ਆਫਰਸ ਨੂੰ ਵਾਪਸ ਲੈ ਲਿਆ, 11,000 ਦੇ ਕਰੀਬ ਜੋ ਲੇ ਆਫ ਕੀਤੇ ਹੈਗੇ ਆ। ਮਾਰਕ ਜ਼ਕਰਬਰਗ ਦਾ ਫੋਕਸ ਮੈਟਾਵਰਸ ਦੇ ਉੱਤੇ ਉਹਨਾਂ ਦੇ EMPLOYEE ਸੋਚ ਰਹੇ, ਕਹਿੰਦੇ ਸਹੀ ਨਹੀਂ ਹੈਗਾ, ਤੇ ਇਸ ਕਰਕੇ ਜੋ ਆ EMPLOYEE ਜੋ ਕੰਮ ਕਰਦੇ ਆ ਇਹਨਾਂ ਕੰਪਨੀਆਂ ਦੇ ਵਿੱਚ ਉਹ ਬਾਲੇ ਖੁਸ਼ ਨਹੀਂ ਹੈਗੇ। ਜੀ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਜਿਹੜਾ ਉਹ ਹੈ, ਤੇ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸਦੇ ਜਾਈਏ ਵੀ ਇੱਕ ਵਾਰੀ ਫਿਰ ਆਪਾਂ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਹੁਣ ਤੁਸੀਂ ਮੋਸਟਲੀ ਜਿਹੜਾ ਪੰਜਾਬੀ ਰੇਡੀਓ USA ਦੇ ਜਿਹੜੇ ਲਾਈਵ ਪ੍ਰੋਗਰਾਮਿੰਗ ਜਿਹੜੀ ਨੈਟਵਰਕ ਤੇ ਆ, ਉਹ ਰੇਡੀਓ ਨੈਟਵਰਕ ਤੇ ਉਹ ਤਾਂ ਸਾਰੀ ਜਿਹੜੀ ਉਹ ਚੱਲੇਗੀ ਰੈਗੂਲਰ ਉੱਦਾਂ ਹੀ ਉਸੇ ਤਰੀਕੇ ਨਾਲ, ਜੋ 'ਚ ਕੋਈ ਤਬਦੀਲੀ ਨਹੀਂ। ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਲਾਈਵ ਵੀਡੀਓਜ਼ ਦੇ ਰੂਪ ਦੇ ਵਿੱਚ ਦੇਖਦੇ ਆ, ਉਹ ਹੁਣ ਸਾਡਾ ਜਿਹੜਾ ਫੋਕਸ ਆ ਉਹ YouTube ਦੇ ਉੱਤੇ ਹੋਊਗਾ। ਪੰਜਾਬੀ ਰੇਡੀਓ USA ਦਾ YouTube ਚੈਨਲ ਜਿਹੜਾ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਜਿਹੜਾ ਉਹ ਤੁਸੀਂ ਕਰ ਲਓ, ਤੇ ਬੈਲ ਨੋਟੀਫਿਕੇਸ਼ਨਸ ਜਿਹੜੀਆਂ ਉਹ ਔਨ ਕਰ ਲਓ, ਤਾਂ ਜੋ ਜਦੋਂ ਵੀ ਲਾਈਵ ਆਈਏ ਤੁਹਾਨੂੰ ਜਿਹੜਾ ਉਹ ਪਤਾ ਲੱਗੇ। ਫੇਸਬੁੱਕ ਸ਼ੈਡੋ ਬੈਨਿੰਗ ਕਰਦੀ ਆ, ਉਹ ਜਾਣ ਬੁੱਝ ਕੇ ਰੀਚ ਜਿਹੜੀ ਆ ਉਹ ਘਟਾਉਂਦੀ ਆ, ਤੇ ਫਿਰ ਉੱਥੇ ਉਹ ਫਿਰ ਟੈਕਨੀਕਲ ਪ੍ਰੋਬਲਮਸ ਵੀ ਨਾਲ ਜਿਹੜੀਆਂ ਉਸ ਦੇ ਵਿੱਚ ਆਉਂਦੀਆਂ ਆ। ਸੋ ਆਪਾਂ ਜਿਹੜਾ ਫੋਕਸ ਆ ਉਹ ਹੁਣ ਫਿਰ YouTube ਦੇ ਉੱਤੇ ਰੱਖਣਾ ਆ। ਜਿਹੜੇ YouTube ਦੇ ਉੱਤੇ ਦੇਖਦੇ ਸੀਗੇ ਉਹਨਾਂ ਨੂੰ ਅਸੀਂ ਬੇਨਤੀ ਬਾਰ-ਬਾਰ ਇਹੀ ਕਰਦੇ ਹਾਂ ਵੀ ਤੁਸੀਂ ਪੰਜਾਬੀ ਰੇਡੀਓ USA ਦਾ ਜਿਹੜੇ ਫੇਸਬੁੱਕ ਤੇ ਦੇਖਦੇ ਸੀਗੇ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਉਹ YouTube ਦੇ ਉੱਤੇ ਸਬਸਕ੍ਰਾਈਬ ਕਰ ਲਓ, ਤੇ YouTube ਵਾਲੇ ਵੀ ਅੱਗੇ ਤੋਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨੂੰ ਪੰਜਾਬੀ ਰੇਡੀਓ USA ਦੇ ਚੈਨਲ ਦਾ ਜਿਹੜਾ ਲਿੰਕ ਆ ਉਹ ਸ਼ੇਅਰ ਕਰ ਦਿਓ, ਤਾਂ ਜੋ ਉਹ ਉਸ ਦੇ ਨਾਲ ਜੁੜ ਸਕਣ। ਜੀ, ਸੋ ਬਿਲਕੁਲ ਆਪਾਂ ਕਲੀਅਰਲੀ ਦੱਸਣਾ ਚਾਹੁੰਦੇ ਆ ਵੀ ਬਹੁਤ ਸਾਰੀਆਂ ਜਿਹੜੇ ਆਪਾਂ ਤੁਹਾਡੇ ਤੱਕ ਸੱਚੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਆ, ਜਿਸ 'ਚ ਗਵਰਨਮੈਂਟ ਦੀ ਕ੍ਰਿਟਿਸਿਜ਼ਮ ਹੁੰਦੀ ਆ, ਖਾਸ ਕਰਕੇ ਇੰਡੀਆ ਦੀ ਸਰਕਾਰ ਦੀ ਜਾਂ ਇੰਡੀਆ ਦੀ ਪੋਲੀਟੀਕਲ ਪਾਰਟੀਆਂ ਦੀ। ਸੋ ਉਹ ਉੱਥੇ ਦੇ ਲੋਕ, ਤੁਹਾਨੂੰ ਪਤਾ ਆ ਵੀ ਫੇਸਬੁੱਕ ਦੇ ਵਿੱਚ ਵੀ ਬਹੁਤ ਕੰਮ ਕਰਦੇ ਹੈਗੇ ਆ, ਸੋ ਬਾਰ-ਬਾਰ ਸਾਡੇ ਫੇਸਬੁੱਕ ਪੇਜ ਨੂੰ ਉੱਥੇ ਬੰਦ ਕੀਤਾ ਜਾਂਦਾ ਆ ਰੀਚ ਕਰਨ ਤੋਂ। ਜਿਸ ਤਰ੍ਹਾਂ ਦੱਸਿਆ ਹੀ ਆ, ਰਾਜਕਨਵੀਰ ਸਿੰਘ ਉਹਨਾਂ ਨੇ ਉਹ ਬਲੌਕ ਕੀਤਾ ਜਾਂਦਾ ਆ। ਸੋ ਇਸ ਕਰਕੇ ਹੁਣ ਅਸੀਂ ਇਹੀ ਫੈਸਲਾ ਲਿਆ ਵੀ ਜਿੰਨੇ ਸਾਡੇ ਤੁਸੀਂ ਟੈਰੇਸਟਰੀਅਲ ਰੇਡੀਓ ਸਟੇਸ਼ਨ ਆ, ਉਹ ਤਾਂ ਮਹਾਰਾਜ ਦੀ ਕਿਰਪਾ ਨਾਲ ਆਪਾਂ ਹੋਰ ਵੀ ਕੋਸ਼ਿਸ਼ ਕਰ ਰਹੇ ਆ ਕਿ ਵੱਧ ਤੋਂ ਵੱਧ ਲੋਕਾਂ ਤੱਕ ਰੀਚ ਕੀਤਾ ਜਾਵੇ। ਸਾਡੇ ਸਾਰੇ ਹੀ AM ਰੇਡੀਓ ਸਟੇਸ਼ਨ, FM ਰੇਡੀਓ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਤੁਸੀਂ ਸੁਣ ਸਕਦੇ ਆ। ਇੱਥੇ ਤੁਹਾਡੇ ਸਾਹਮਣੇ ਤੁਹਾਨੂੰ ਪਤਾ ਵੀ ਆਪਾਂ ਅਮਰੀਕਾ ਦੀ ਸਰਕਾਰ ਨੂੰ, ਚਾਹੇ ਜਿਹਦੀ ਮਰਜ਼ੀ ਹੋਵੇ, ਪ੍ਰੈਜ਼ੀਡੈਂਟ ਟਰੰਪ ਦੀ ਹੋਵੇ, ਆਪਣੇ ਜੋ ਬਾਈਡਨ ਉਹਨਾਂ ਦੀ ਹੋਵੇ, ਕਿੰਨਾ ਕ੍ਰਿਟਿਸਾਈਜ਼ ਕਰਦੇ। ਸਾਡੀ ਕਦੇ ਵੀ ਕੋਈ ਵੀਡੀਓ YouTube, ਫੇਸਬੁੱਕ ਤੇ ਕਿਸੇ ਤਰ੍ਹਾਂ ਦਾ ਕੋਈ ਰੋਕ ਨਹੀਂ ਹੁੰਦਾ, ਪਰ ਜਿੱਥੋਂ ਆਪਾਂ ਆਏ ਆ ਉਹ ਤੁਹਾਨੂੰ ਪਤਾ ਹੀ ਆ ਵੀ ਉੱਥੇ ਦੀ ਸਰਕਾਰ ਨਹੀਂ ਚਾਹੁੰਦੀ ਵੀ ਸੱਚ ਬਾਹਰ ਜਾਇਆ ਜਾਵੇ, ਸੋ ਹਮੇਸ਼ਾ ਹੀ ਉਹ ਬਲੌਕ ਕਰਦੇ ਆ। ਸੋ ਉਹਨੂੰ ਦੇਖਦੇ ਹੋਏ ਅਸੀਂ ਇਹ ਸਾਰਾ ਕੁਝ ਸ਼ਿਫਟ ਕੀਤਾ ਹੈਗਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ, ਤੁਸੀਂ ਆਈਫੋਨ ਦੇ ਉੱਤੇ, ਐਂਡਰੋਇਡ ਦੀ ਐਪਸ ਦੇ ਉੱਤੇ ਲਗਾਤਾਰ ਸੁਣ ਸਕਦੇ ਆ, AM FM ਰੇਡੀਓ ਸਟੇਸ਼ਨ ਤੇ ਸੁਣ ਸਕਦੇ ਹੈਗੇ ਆ, ਵੈਬਸਾਈਟ ਤੇ ਸੁਣ ਸਕਦੇ ਆ, ਪਰ ਜੋ ਸੋਸ਼ਲ ਮੀਡੀਆ ਤੇ ਆ ਉਹ ਆਪਾਂ ਹੁਣ YouTube ਨੂੰ ਜ਼ਿਆਦਾ ਜਿਹੜਾ ਸਵਿਚ ਕਰ ਰਹੇ ਹਾਂ, ਕਿਉਂਕਿ YouTube ਹਜੇ ਅੱਜ ਦੀ ਡੇਟ 'ਚ ਫੇਸਬੁੱਕ ਨਾਲੋਂ ਥੋੜਾ ਜਿਹਾ ਠੀਕ ਚੱਲ ਰਿਹਾ ਹੈਗਾ। ਬਾਕੀ ਫਿਊਚਰ 'ਚ ਕੀ ਹੋਊਗਾ ਇਹਦੇ ਬਾਰੇ ਆਪਾਂ ਨਹੀਂ ਕਹਿ ਸਕਦੇ। ਬਿਲਕੁਲ ਜੀ, ਤੇ ਹੁਣ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।